ਹਾਂ ਬਈ ਮੁੰਡਿਓ ਕਿੱਦਾਂ ਵੀ ਕੀ ਹਾਲ ਹੈ ਬੈਠੇ ਆ ਹਾਂਜੀ ਹਾਂਜੀ ਬਈ ਬੰਦ ਤਾਂ ਸਾਨੂੰ ਕਿਤੇ ਦੱਸਦਾ ਮਾਸਟਰ ਜੀ ਕਿ ਪਤਾ ਤੁਹਾਨੂੰ ਲੱਗਾ ਲੇਟ ਹੋ ਗਿਆ ਜੋ ਥੋੜਾ ਜਿਹਾ ਉਹ ਮੈਂ ਦੱਸਦਾ ਤੁਹਾਨੂੰ ਸਰਪੰਚ ਸਾਹਿਬ ਅੱਛਾ ਉਹ ਤਾਂ ਕਹਿੰਦੇ ਝਾਟੀ ਚੜ ਗਿਆ ਤੁਹਾਨੂੰ ਨਹੀਂ ਪਤਾ ਉਹ ਦਸੇ ਤੋਂ ਨਹੀਂ ਚੜ ਗਿਆ ਓਏ ਉਹ ਤੁਹਾਨੂੰ ਤੁਸੀਂ ਆਪਣੀ ਗੱਲ ਕਰਦੇ ਆ ਉਹਦਾ ਤਾਈ ਨੂੰ ਨਹੀਂ ਦੱਸ ਕੇ ਗਿਆ ਦਿੰਦਾ ਅੱਛਾ ਆਈ ਨੂੰ ਦੱਸਿਆ ਓਏ ਪਤਾ ਨਹੀਂ ਆ ਮੋਨੂ ਤੋਂ ਦੇਖ ਦੇਖ ਰਾਈ ਆ ਬਾਹਰੋਂ ਬਾਹਰ ਹੀ ਚਲ ਗਿਆ ਤੁਹਾਨੂੰ ਦੱਸਾਂ ਮੈਂ ਹਾਂ ਸਰਪੰਚ ਸਾਹਿਬ ਅਸਲ ਵਿੱਚ ਉਹਨਾਂ ਦੇ ਮੁੰਡੇ ਨੇ ਉਹਨਾਂ ਨੂੰ ਭੇਜਿਆ ਵੀਜ਼ਾ ਤੇ ਟੂਰਿਸਟ ਵੀਜ਼ੇ ਤੇ ਅੱਜ ਕੱਲ ਤਾਏ ਹੁਣੀ ਗਏ ਆ ਆਸਟ੍ਰੇਲੀਆ ਨੂੰ ਤੇ ਨਵਾਂ ਸਾਲ ਉੱਥੇ ਮਨਾਉਣਗੇ ਕਹਿੰਦੇ ਇਹ ਵੀ ਦੱਸ ਕੇ ਜਾਣਾ ਚਾਹੀਦਾ ਸੀ ਹਾਂ ਵੈਸੇ ਦੱਸ ਕੇ ਤਾਂ ਕਿਸੇ ਨੂੰ ਨਹੀਂ ਗਿਆ ਇਹ ਤਾਂ ਸਾਡੇ ਹੀ ਮਨ 'ਚ ਇਹ ਗੱਲ ਹੈਗੀ ਆ ਸਰਪੰਚ ਸਾਹਿਬ ਕੋ ਪਰਦੇ ਵਾਲਾ ਕੰਮ ਹੋਊਗਾ ਤਾਂ ਨਹੀਂ ਦੱਸ ਕੇ ਗਿਆ ਹੋਰ ਹੀ ਆਇਆ ਉੱਥੇ ਨਵੀਂ ਤਾਈ ਭਾਲੂਏ ਜਾ ਕੇ ਮੈਂ ਬਾਅਦ ਪਤਾ ਲੱਗੂਗਾ ਵੀ ਤਾਇਆ ਗਈ ਤਾਂ ਚੜ ਗਿਆ ਇਹ ਨਵੇਂ ਸਾਲ ਦੇ ਕੋ ਚੜ ਕੇ ਆਓ ਤੁਹਾਨੂੰ ਦੱਸਾਂ ਮੈਂ ਨਵਾਂ ਸਾਲ ਉਹ ਨਹੀਂ ਚੜਦਾ ਤਾਈ ਵੀ ਤਾਈ ਨਹੀਂ ਲੈ ਕੇ ਗਿਆ ਤੁਹਾਨੂੰ ਦੱਸਾਂ ਬਿਲਕੁਲ ਬਾਕੀ ਤਾਂ ਇਹ ਡਰਦਾ ਵੀ ਹੁਣ ਤੇਰੇ ਕਰਕੇ ਪਾਣੀ ਨਾ ਮਾਰ ਦੇ ਪਾਵੇ ਜਾ ਉਹ ਤਾਂ ਕਹਿੰਦੇ ਕਿ ਤੇ ਕੋਈ ਉਪਰੇ ਦੀ ਘਰ ਜਾਣਾ ਭਾਈ ਉਹਨੇ ਤਾਂ ਮੈਨੂੰ ਤਾਂ ਸਮਝ ਨਹੀਂ ਆਈ ਜਿਹੜਾ ਉਪਰਾ ਉਹ ਨਹੀਂ ਅਮਲੀਆ ਉਹ ਤਾਂ ਸਿਡਨੀ ਦੇ ਵਿੱਚ ਸਰਪੰਚ ਸਾਹਿਬ ਗਿਆ ਉੱਥੇ ਇੱਕ ਓਪੇਰਾ ਹਾਊਸ ਆ ਉੱਥੇ ਬਹੁਤ ਮਸ਼ਹੂਰ ਆ ਨਵਾਂ ਸਾਲ ਉੱਥੇ ਲਾਈਟਾਂ ਵਗੈਰਾ ਲੱਗਦੀਆਂ ਆ ਆਪਾਂ ਵੀ ਇੱਥੇ ਵੀਡੀਓ ਦੇ ਵਿੱਚ ਦੇਖੀਆਂ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਵੈਸੇ ਤਾਇਆ ਤਾਂ ਦਿਸਿਆ ਨਹੀਂ ਮੈਂ ਤਾਂ ਦੇਖਦਾ ਸੀ ਵੀ ਇਦਾਂ ਦਾ ਕੈਮਰੇ ਮੂਹਰੇ ਕਿਤੇ ਦਿਸ ਜਾਂਦਾ ਉਹ ਅੱਛਾ ਮਾਸਟਰ ਉਹ ਵੀ ਸੀ ਜੇ ਬੁੜੀ ਕਰਦੀ ਆ ਆਹ ਜਿੱਥੇ ਬੁੜੀਆਂ ਆਵਾਜ਼ ਆ ਬਾਦੀਆਂ ਕੱਟੀਆਂ ਬਿਲਕੁਲ ਆ ਗੋਰਿਆਂ ਦੀ ਸੁਰਿੰਦਰ ਬੀਬਾ ਜਿੱਥੇ ਕਰਦੀ ਆ ਬਿਲਕੁਲ ਤੇ ਬਾਕੀ ਤਾਂ ਇਹ ਤੋਂ ਆਏ ਤੋਂ ਪਤਾ ਲੱਗੂ ਪਰ ਇਹ ਵੀ ਇੱਕ ਦੇਖੋ ਆਪਣੀ ਇਹ ਵਿਰਾਸਤ ਦਾ ਹਿੱਸਾ ਰਿਹਾ ਵੀ ਜਦੋਂ ਕੋਈ ਬੰਦਾ ਬਾਹਰ ਜਾਂਦਾ ਸੀ ਕਿਤੇ ਫੋਰਨ ਮੁਲਕ ਨੂੰ ਤੇ ਉਸ ਵੇਲੇ ਉਹ ਕਿਸੇ ਨੂੰ ਦੱਸਦਾ ਨਹੀਂ ਹੁੰਦਾ ਸੀ ਛੁਪਾ ਕੇ ਰੱਖਦਾ ਹੁੰਦਾ ਸੀ ਵੀ ਵੀਜ਼ਾ ਲੱਗ ਗਿਆ ਕਿਸੇ ਨੂੰ ਪਤਾ ਨਾ ਲੱਗ ਜਵੇ ਵੈਸੇ ਹੁਣ ਤਾਂ ਚਲੋ ਮੀਡੀਆ ਦਾ ਜ਼ਮਾਨਾ ਹੁਣ ਤਾਂ ਹਰ ਕੋਈ ਬੰਦਾ ਕੋਈ ਭੇਤ ਰੱਖਦਾ ਨਹੀਂ ਵੀ ਮੈਂ ਚੱਲਾ ਆ ਸਾਰਿਆਂ ਨੂੰ ਮਿਲ ਕੇ ਜਾਂਦਾ ਪਰ ਤਾਏ ਨੇ ਤਾਂ ਜਿੱਦਾਂ ਕਹਿ ਲਓ ਵੀ ਅੱਜ ਤੋਂ 20-25 ਸਾਲ ਪਹਿਲਾਂ ਵਾਲੀ ਉਹ ਗੱਲ ਜਿਹੜੀ ਚੇਤੇ ਕਰਾ ਦਿੱਤੀ ਸਾਡੇ ਨਾਲ ਬੈਠਾ ਗਿਆ ਆ ਸਵੇਰ ਨੂੰ ਇੱਥੇ ਬੈਠਾ ਸੀ ਸ਼ਾਮ ਨੂੰ ਕਹਿੰਦੇ ਵੀ ਉਹ ਤਾਂ ਜੀ ਦਿੱਲੀ ਤੋਂ ਚੜ ਗਿਆ ਤੇ ਬਿਲਕੁਲ ਕਿਸੇ ਨੂੰ ਨਹੀਂ ਦੱਸਿਆ ਤੇ ਸਾਰਿਆਂ ਦੇ ਮਨ 'ਚ ਸਾਡੇ ਰੋਸਾ ਵੀ ਸਰਪੰਚ ਸਾਹਿਬ ਨਾਲ ਪੱਕੀ ਦੋਸਤੀ ਸਰਪੰਚ ਨੂੰ ਨਹੀਂ ਦੱਸਿਆ ਸਾਨੂੰ ਕਿਆ ਦੱਸਿਆ ਸਾਨੂੰ ਕੀ ਦੱਸਣਾ ਮੈਂ ਦੱਸ ਕੇ ਨਾ ਆਨੇ ਆਉਂਦਾ ਆਪਣੀ ਘਰ ਵਾਲੀ ਨੂੰ ਨਹੀਂ ਦੱਸਿਆ ਯਾਰ ਤੂੰ ਲਾਦਾ ਤਾਏ ਦੇ ਜੁੱਤੀਆਂ ਪਵਾਉਂ ਆ ਤੇ ਮੈਨੂੰ ਲਾਦਾ ਨਹੀਂ ਜੁੱਤੀਆਂ ਇਹ ਡਾਂਗਾ ਤੇਲ ਲਾ ਕੇ ਰੱਖੀਆਂ ਲੈ ਵੀ ਤਾਇਆ ਤਾਂ ਹੋ ਗਿਆ ਭਗੌੜਾ ਸਾਡੇ ਜੋ ਹੈ ਚਲੋ ਦੇਖਦੇ ਆ ਕਦੋਂ ਮੁੜਦਾ ਨਾਲੇ ਮੈਨੂੰ ਪਤਾ ਲੱਗਾ ਮਾਟਰਾ ਆਪਣੇ ਪੰਜਾਬ ਚ ਤਾਂ ਸਰਪੰਚ ਹੋਰ ਵੀ ਬੰਦਾ ਇੱਕ ਭਗੌੜਾ ਹੋਇਆ ਆਓ ਸੁਣਿਆ ਸੀ ਕਹਿੰਦੇ ਮਜੀਠੀਆ ਭਗੌੜਾ ਹੋਇਆ ਉਹ ਪਰ ਵਿੱਚ ਹੀ ਪਤਾ ਲੱਗਾ ਸੀ ਵੀ ਅੰਮ੍ਰਿਤਸਰ ਦੇਖਣ ਆ ਗਿਆ ਨਹੀਂ ਦੇਖੋ ਉਹਦੇ ਵਿੱਚ ਇਦਾਂ ਕਈ ਤਾਂ ਬੰਦੇ ਇਹ ਕਹਿੰਦੇ ਆ ਵੀ ਪੁਰਾਣੀਆਂ ਫੋਟੋ ਆ ਅੱਛਾ ਤੇ ਦੂਜਾ ਆ ਵੀ ਮਜੀਠੀਆ ਕੋਈ ਇਦਾਂ ਦਾ ਬੰਦਾ ਨਹੀਂ ਵੀ ਜਿਹਨੂੰ ਕੋਈ ਪਛਾਣਦਾ ਨਹੀਂ ਹੋਵੇ ਹਨਾ ਸੁੱਖ ਨਾਲ ਕੱਦ ਵੀ ਬਹੁਤ ਆ ਇੱਕ ਇਹਦਾ ਤੇ ਮਨਪ੍ਰੀਤ ਬਾਦਲ ਮੈਨੂੰ ਲੱਗਦਾ ਦੋ ਹੀ ਬੰਦੇ ਬਾਸਕਟਬਾਲ ਦੇ ਵਧੀਆ ਪਲੇਅਰ ਆ ਤੇ ਕਾਫੀ ਕੱਦ ਲੰਬਾ ਵੀ ਇਦਾਂ ਦਾ ਹੋ ਨਹੀਂ ਸਕਦਾ ਕਿਸੇ ਨੇ ਪਛਾਣਿਆ ਨਾ ਹੋਵੇ ਰੰਗ ਦਾ ਵੀ ਥੋੜ੍ਹਾ ਮੇਰੇ ਵਾਂਗੂ ਸੁਨੱਖਾ ਆ ਪੱਕਾ ਸ਼ੂਟ ਪੀਂਦਾ ਨਾ ਫਿੱਟ ਰੱਖਦਾ ਤੇ ਹੁਣ ਉਹ ਇਦਾਂ ਹੋਈ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੇਜ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਫੋਟੋ ਸ਼ੇਅਰ ਕੀਤੀ ਬੈਟਸਾ ਸਿੰਘ ਬਲਟੋਹਾ ਉਹਨਾਂ ਨੇ ਦੱਸਿਆ ਕਿ ਸਾਡਾ ਬੰਦਾ ਤਾਂ ਦੇਖੋ ਜੀ ਘੁੰਮਦਾ ਆ ਮੱਥੇ ਟੇਕਦਾ ਬਿਲਕੁਲ ਤੇ ਪਰ ਜਿੱਦਾਂ ਰਾਘਵ ਚੱਡਾ ਜਿਹੜਾ ਆਮ ਆਦਮੀ ਪਾਰਟੀ ਦਾ ਉਹਨੇ ਜਿਹੜਾ ਬਿਆਨ ਦਿੱਤਾ ਵੀ ਇਹ ਰਲ ਕੇ ਖੇਡਦੇ ਆ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ ਆ ਅਸਲ ਦੇ ਵਿੱਚ ਉਹ ਖੁੱਲਾ ਹੀ ਫਿਰਦਾ ਆ ਇਹ ਤਾਂ ਹੈ ਹੀ ਆ ਉਹ ਕਿਤੇ ਲੁਕਿਆ ਥੋੜੀ ਆ ਹਨਾ ਤੇ ਇੱਥੇ ਕਿਤੇ ਘੁੰਮਦਾ ਹੋਣਾ ਨਾ ਮਾਟਰਾ ਹੁਣ ਜੇ ਪੁਲਿਸ ਨੇ ਫੜਨਾ ਤਾਂ ਫੜੇ ਸਕਦੀ ਹੈ ਨਾਲੇ ਕਹਿੰਦੇ ਉਹਨੂੰ ਜੈਡ ਸਿਕਿਉਰਿਟੀ ਕਿਹੜੀ ਹੁੰਦੀ ਉਹ ਦਿੱਤੀ ਹੋਆ ਸਿਕਿਉਰਿਟੀ ਜੀ ਪੁਲਿਸ ਵਾਲੇ ਹੁੰਦੇ ਨਾਲ ਸਰਪੰਚ ਆ ਹਾਂ ਬਿਲਕੁਲ ਤੇ ਉਹ ਗਾਹਾਂ ਪੁਲਿਸ ਨਾਲ ਸੰਪਰਕ ਕਰੇ ਸਾਡੇ ਬੰਦਾ ਸਾਡੀ ਸਿਕਿਉਰਿਟੀ 'ਚ ਬਿਲਕੁਲ ਇਹ ਦੇਖੋ ਇੱਕ ਬਹੁਤ ਵੱਡਾ ਇੱਕ ਕੁਐਸਚਨ ਆ ਸਾਡੇ ਸਿਸਟਮ ਦੇ ਉੱਤੇ ਅਸਲ ਦੇ ਵਿੱਚ ਜਿਹੜੀ ਪੁਲਿਸ ਸਾਡੀ ਕੰਮ ਕਰਦੀ ਹੈ ਅੰਗਰੇਜ਼ਾਂ ਵੇਲੇ ਦੀ ਕੰਮ ਕਰਦੀ ਹੈ ਜਿੱਦਾਂ ਅੰਗਰੇਜ਼ਾਂ ਨੇ ਲਾਅ ਜਿਹੜੇ ਬਣਾਏ ਸੀ ਹੁਣ ਤੁਸੀਂ ਦੇਖੋ ਵੀ 3-4 ਹਜ਼ਾਰ ਜਿਹੜੇ ਗੋਰੇ ਆ ਉਹ ਇੱਥੇ ਆਉਂਦੇ ਸੀ ਉਹਨਾਂ ਲੱਖਾਂ ਲੋਕਾਂ ਦੇ ਉੱਤੇ ਰਾਜ ਕਰੀ ਜਾਂਦੇ ਸੀ ਉਹ ਕੀ ਕਰਦੇ ਸੀ ਉਹਨਾਂ ਨੇ ਸਿਸਟਮ ਇਦਾਂ ਦਾ ਬਣਾਇਆ ਸੀ ਵੀ ਜਿਹੜੇ ਡੀਸੀ ਵਰਗੇ ਰੈਂਕ ਜਿਹੜੇ ਆ ਚਾਹੇ ਐਸਐਸਪੀ ਰੈਂਕ ਆ ਡੀਸੀ ਰੈਂਕ ਆ ਉੱਪਰ ਹਾਇਰ ਅਥਾਰਟੀਜ਼ ਜਿੰਨੀਆਂ ਉਹ ਗੋਰਿਆਂ ਕੋਲ ਸੀ ਉਹ ਆਪਣੇ ਆਲੇ ਦੁਆਲੇ ਇੱਕ ਬਹੁਤ ਵੱਡਾ ਸਿਸਟਮ ਰੱਖਦੇ ਸੀ ਵੀ ਆਪਣੀ ਸਿਕਿਉਰਿਟੀ ਦੇ ਲਈ ਤਾਂ ਕਿ ਉਹਨਾਂ ਨੂੰ ਕੋਈ ਡਰ ਸੀ ਵੀ ਕੋਈ ਵੀ ਬੰਦਾ ਜਿਹੜਾ ਅਸੀਂ ਨਾ ਲੋਕਾਂ ਦੇ ਉੱਤੇ ਜਿਹੜੇ ਓਪਰੇ ਲੋਕ ਹੈ ਨਾ ਉੱਤੇ ਅਸੀਂ ਰਾਜ ਕਰਨਾ ਯਕੀਨ ਨਹੀਂ ਕਰ ਸਕਦੇ ਵਿਦਰੋਹੀ ਵੀ ਹੁੰਦੇ ਵਿੱਚ ਵਿਦਰੋਹੀ ਵੀ ਹੁਣ ਤੁਸੀਂ ਦੇਖੋ ਵੀ ਜਿਸ ਵੇਲੇ ਗੋਰਿਆਂ ਦਾ ਰਾਜ ਸੀ ਜਵਾਹਰ ਲਾਲ ਨਹਿਰੂ ਨੂੰ ਨਾ ਸਿਕਿਉਰਿਟੀ ਦਿੱਤੀ ਕਿਸੇ ਨੇ ਉਸ ਵੇਲੇ ਮਹਾਤਮਾ ਗਾਂਧੀ ਨੂੰ ਨਾ ਸਿਕਿਉਰਿਟੀ ਕਿਸੇ ਨੇ ਦਿੱਤੀ ਸਿਕਿਉਰਿਟੀ ਸਿਰਫ ਗੋਰਿਆਂ ਨੂੰ ਮਿਲਦੀ ਸੀ ਉਹਨਾਂ ਨੂੰ ਡਰ ਸੀ
ਪਰ ਇਹਨਾਂ ਨੇ ਜਦੋਂ ਆਜ਼ਾਦ ਹੋਏ ਆ ਉਸ ਤੋਂ ਬਾਅਦ ਉਹ ਜਿਹੜਾ ਸਿਸਟਮ ਗੋਰਿਆਂ ਵਾਲਾ ਸੀ ਆਪਣੇ ਆਲੇ ਦੁਆਲੇ ਲਾ ਲਿਆ। ਇਹਨਾਂ ਨੂੰ ਐਡੀ ਵੱਡੀ ਕਿ ਤੋਂ ਆਪਣੇ ਲੋਕਾਂ ਤੋਂ ਹੀ ਡਰ ਲੱਗਣ ਲੱਗ ਗਿਆ। ਹੁਣ ਇਹ ਸਭ ਤੋਂ ਵੱਡਾ ਕੁਐਸਚਨ ਇਹ ਆ ਵੀ ਜਿੱਦਾਂ ਹੁਣ ਦੱਸਿਆ ਪ੍ਰੀਤੂ ਨੇ ਵੀ ਜੈਡ ਸਿਕਿਉਰਿਟੀ ਮਿਲੀ ਹੋਵੇ ਤੇ ਫੇਰ ਵੀ ਬੰਦੇ ਦਾ ਪਤਾ ਹੀ ਨਾ ਹੋਵੇ, ਇੱਥੇ ਉਹਨਾਂ ਦੇ ਉੱਤੇ ਕੇਸ ਚੱਲਣਾ ਚਾਹੀਦਾ। ਸਾਰੀਆਂ ਜਿੰਨੀਆਂ ਉਹਦੀਆਂ ਬਾਹਰ ਸਿਕਿਉਰਿਟੀਜ਼ ਲੱਗੀਆਂ ਹੋਈਆਂ ਸਾਰਿਆਂ ਨੂੰ ਇੱਥੇ ਇੱਕ ਵਾਰੀ ਖਿੱਚਣਾ ਚਾਹੀਦਾ, ਪਰ ਇਹ ਵੀ ਸਰਕਾਰਾਂ ਦੀ ਨਲਾਇਕੀ ਆ। ਹੁਣ ਇਹਨਾਂ ਕੋਲੋਂ ਸਮੈਸਣੀ ਵੀ ਇਦਾਂ ਹੀ ਇੱਕ ਵਾਰੀ ਨਿਕਲ ਗਿਆ। ਹੁਣ ਮਜੀਠੀਆ ਕੋਈ ਇਦਾਂ ਤਾਂ ਹੈ ਨਹੀਂ ਬਈ ਕਿਤੇ ਫੜਨਾ ਹੋਇਆ ਹੋਵੇ। ਦੂਜੀ ਗੱਲ ਆਪਾਂ ਅਮਲੀ ਦੀ, ਅਮਲੀਆ ਹੁਣ ਤੂੰ ਦੱਸ, ਜਦੋਂ ਤੇਰੇ ਕੋਲੋਂ ਆਹ ਸਟਾਕ ਡੋਡੇ ਫੜ ਹੋ ਗਏ ਸੀ, ਸਾਰਾ ਟੱਬਰ ਚੱਕ ਲਿਆ ਸੀ ਉਹਨਾਂ ਨੇ, ਦੱਸ ਦਿਓ। ਉਹਨਾਂ ਯਾਦ ਕਰਾ ਮਾਸਟਰ, ਉਹ ਨਾਲੇ ਛਟਾਂ ਕਿਤੋਂ ਫੜੋਈ ਮੈਨੂੰ ਸ਼ੋਅ ਕਿਤੇ ਹੋਰ ਕਰੀ ਜਾਂਦੇ ਆ ਕੋਲ ਨਹੀਂ ਮੈਨੂੰ ਸਮਝ ਹਰ ਵਾਰ ਮੈਨੂੰ ਕੋਲ ਤੇ ਲੈ ਜਾਂਦੇ, ਮੈਨੂੰ ਸਮਝ ਘਰੋਂ ਬੰਦਾ ਆਪਣਾ ਖਾਣ ਪੀਣ ਲੱਗਾ ਹੁੰਦਾ ਕੁਛ, ਉਹ ਆਏ ਲੈ ਗਏ। ਮੈਂ ਕਿਹਾ ਚਲੋ ਠੀਕ ਆ, ਅੱਗੇ ਵੀ ਲੈ ਕੇ ਜਾਂਦੇ ਰਹੇ, ਆਪਣੇ 2-4 ਬੰਦੇ ਵਿੱਚ ਹੁੰਦੇ ਹੀ। ਤੇਰਾ ਐਕਸਪੀਰੀਅੰਸ ਤਕੜਾ ਸੀ ਨਾ। ਨਾਲੇ ਮਾਟਰਾ ਅਮਲੀ ਨਾਲ ਤਾਂ ਏਦਾਂ ਜਿਹੜੀ ਦੇ ਕੋਲ ਸੀ ਉਹ ਤਾਂ ਉਹਦੀ ਕਢਾਈ ਕੁੱਟ ਕੇ ਤੇ ਅੰਦਰ ਵਾਲੀ ਵੀ ਕਢਾ ਜੇ ਜਿਹਦੇ ਲੱਛਣਾਂ ਤੇ ਪੈਣੀਆਂ ਚਾਹੀਦੀਆਂ। ਬਿਲਕੁਲ ਤੇਰੀ ਵੀ ਕਢਾਉਂਦੇ ਆ, ਮੈਂ ਤੈਨੂੰ ਦੱਸਾਂ। ਹਾਂ ਇਹਨੂੰ ਅਮਲੀ ਨੂੰ ਕਈ ਵਾਰ ਤਾਂ ਮੈਂ ਛੜਾਇਆ ਨਹੀਂ ਫਿਰ ਛਡਾ ਕੇ ਤੁਸੀਂ ਸਾਰੀ ਪਿੰਨੀ ਆ ਗੋਡਾ ਵੀ ਸੁਣਦਾ, ਇਹਨੇ ਮੈਨੂੰ ਕਾਫੀ ਵਾਰ ਛੜਾ ਅੱਛਾ ਬਸ ਹੁਣ ਤੁਸੀਂ ਦੇਖੋ ਵੀ ਅਮਲੀ ਝੱਟ ਅੜ ਕੇ ਆ ਜਾਂਦਾ ਪੁਲਿਸ ਵਾਲਿਆਂ ਦੇ, ਫਿਰ ਕੱਲਾ ਹੀ ਹਨਾ। ਤੇ ਮਜੀਠੀਆ ਜਿਹਨੂੰ ਬੱਚਾ ਜਾਣਦਾ ਆ ਉਹ ਕਿੱਥੇ ਭਗੌੜਾ ਹੋ ਗਿਆ, ਇਹ ਇੱਕ ਸੋਚਣ ਵਾਲੀ ਗੱਲ ਹੈ। ਮਾਟਾ ਤੁਸੀਂ ਵੀ ਨਿਆਣੇ ਨੇ ਗੱਲਾਂ ਕਰਦੇ, ਸੋਚ ਦਾ ਫਰਕ ਹੁੰਦਾ। ਅਮਲ ਯਾਰ ਕੇ ਬੰਦੇ ਨੂੰ ਪਿੰਡ 'ਚ ਫੜਨ ਆਣਾ ਹੋਵੇ ਨਾ ਤਾਂ ਸਰਪੰਚ ਨੂੰ ਫੋਨ ਕਰਦੇ ਆ ਵੀ ਬੰਦਾ ਫੜਨ ਆਣਾ, ਸਾਵਧਾਨ ਦੇਖੋ। ਤਾਂ ਮਜੀਠੀਆ ਵਾਲੇ ਨੂੰ ਫੜਨ ਆਣਾ, ਮਜੀਠੀਆ ਨੂੰ ਫੋਨ ਕਰ ਦਿੰਦੇ ਪਹਿਲਾਂ ਹੀ ਵੀ ਤੁਹਾਨੂੰ ਫੜਨ ਆਣਾ ਆ, ਤੁਸੀਂ ਸਾਵਧਾਨ ਦੇਖੋ। ਬਿਲਕੁਲ ਲੈ ਮਾਸਟਰ, ਇਹਨਾਂ ਨੇ ਐ ਦੇਖ ਲਿਆ ਵੀ ਪੁਲਿਸ ਵਾਲਾ ਸਿਸਟਮ ਤਾਂ ਉਹੀ ਰੱਖ ਲਿਆ, ਪੈਸਿਆਂ ਵਾਲਾ ਸਿਸਟਮ ਆਪਣਾ ਖਰਾਬ ਕਰਤਾ। ਆਪਣਾ 1 ਰੁਪਿਆ ਹੁਣ 50 ਰੁਪਈਆ ਦਾ ਤਾਂ ਹੁੰਦਾ ਨਹੀਂਗਾ ਉਵੇਂ ਜਿਵੇਂ ਪਹਿਲਾਂ ਹੁੰਦਾ ਸੀ। ਇਹ ਪੈਸਿਆਂ ਵਾਲਾ ਸਿਸਟਮ ਵੀ ਕਰਾਓ ਜਿਵੇਂ ਪੁਲਿਸ ਵਾਲਿਆਂ ਦਾ ਸਿਸਟਮ ਹੈਗਾ ਉਵੇਂ ਕਰਾਓ। ਬਿਲਕੁਲ ਉਧਰਲੇ ਪਾਸੇ ਦਾ ਸੋਚਦੇ ਨਹੀਂ ਲਾਲਾ ਘੁੰਮ ਕੇ ਪੈਸੇ ਤੇ ਆ ਜਾਂਦਾ ਆ। ਔਰ ਪੈਸੇ ਦੀ ਖੱਤੀ ਖਾਣਾ ਹੋਈ ਨਹੀਂ, ਇਹਨੂੰ ਮਾਰਨਾ ਕਿਸੇ ਨਾਲ ਮਤਲਬ। ਬਿਲਕੁਲ ਲਾਲੇ ਨੇ ਪੈਸੇ ਕਮਾਣੇ ਆ ਕਿਉਂ ਲਾਲਾ? ਲੈ ਭਾਈ ਹੁਣ ਪੈਸੇ ਤਾਂ ਕਮਾਉਣੇ ਹੋਏ ਤਾਂ ਹੀ ਘਰ ਬਾਹਰ ਚੱਲੂ। ਮੈਨੂੰ ਪਿੰਡ ਵਾਲਿਆਂ ਦਾ ਵੀ ਬਹੁਤ ਫਿਕਰ ਆ, ਇਸੇ ਕਰਕੇ ਪੈਸਾ ਹੋਊਗਾ ਤਾਂ ਹੀ ਪਿੰਡ ਦੀ ਤਰੱਕੀ ਹੋਊਗੀ। ਤਾਂ ਫਿਰ ਸਾਰੀ ਗੱਲ ਪਿੰਡ ਵਾਲਿਆਂ ਦੀ ਤਰੱਕੀ ਦੀ ਆ, ਪੈਸੇ ਪੂਸੇ ਦੀ ਨਹੀਂ, ਪੈਸੇ ਦੀ ਕੋਈ ਗੱਲ ਨਹੀਂ। ਤਾਂ ਹੀ ਪਿੰਡ ਵਾਲਿਆਂ ਦੇ ਪੈਸਾ ਵੀ ਤੂੰ ਆਪਣੇ ਕੋਲ ਰੱਖੀ ਹੈ ਨਾ, ਤੈਨੂੰ ਦੱਸਾਂ ਮੈਂ। ਨਾ ਪਿੰਡ ਦਾ ਲਾਲਾ ਕਿਸੇ ਦੀ ਤਰੱਕੀ ਹੋਈ, ਤੇਰੇ ਸ਼ੌਕੀ ਦੇ ਪੁਸ਼ਪਾ ਦੀ ਤਰੱਕੀ ਹੋਈ ਆ। ਨਹੀਂ ਛੱਪਕਾ ਛਾਤ ਛੱਪਕਾ ਕਾਸ਼ ਹੈ। ਹਾਂ ਬਈ ਅਮਲੀਆ, ਤੈਨੂੰ ਐਕਟੀ ਬਹੁਤ ਵਾਰੀ ਛੜਾਇਆ ਸੀ ਤੇ ਐਕਟੀ ਵੋਟਾਂ ਦਾ ਤੇਰੀ ਕੀ ਪਲਾਨ ਆ? ਸਰੇਕਾਰ ਸਾਰੀ ਤੂੰ ਲਾਰਾ ਲਾ ਦੇਣਾ ਵੀ ਸਰਪੰਚਾ ਤੈਨੂੰ ਪਾਵਾਂਗੇ ਵੀ ਐਕਟੀ ਵੋਟਾਂ ਕਿੱਦਾਂ? ਸਰਪੰਚ ਸਾਹਿਬ ਛੜਾਇਆ ਨਾ, ਚਲੋ ਤੁਸੀਂ ਹੈਗਾ ਐ ਨਹੀਂ ਮੈਂ ਮੁੱਕਰਦਾ। ਉਹ ਹੁਣ ਆਪਣਾ ਜਿਹੜਾ ਹੁਣ ਉਮੀਦਵਾਰ ਆ, ਉਹ ਜਿਹੜਾ ਸਾਡੀ ਖਰਾਕ ਦਾ ਗਿਆ ਰੱਖਦਾ ਸੀ ਤਾਂ ਉਹਨੂੰ ਹੀ ਵੋਟ ਪਾਣੀ। ਤੈਨੂੰ ਦੱਸਾਂ ਮੈਂ ਸੱਚੀ ਗੱਲ ਜਿਹੜੀ ਹੈਗੀ ਆ, ਹੁਣ ਸਾਰੇ ਬੈਠੇ ਆਪਣੇ ਬੰਦੇ। ਲੈ ਅਮਲੀਆ ਐਤਕੀ ਮੈਨੂੰ ਵੋਟ ਪਾ ਦੀ, ਮੈਂ ਵੀ ਖੜਾ ਹੋ ਰਿਹਾ ਫਿਰ। ਤੂੰ ਖੜਾ ਹੋਣਾ ਦੱਸ, ਤੂੰ ਕੀ ਦਊਂਗਾ ਸਾਨੂੰ ਦੱਸ? ਸਾਡਾ ਜਿਹੜਾ ਧਰਮਵੀਰ ਗਾਂਧੀ ਹੈ, ਤੈਨੂੰ ਪਤਾ ਕੀ ਦੇ ਰਿਹਾ? ਲੈ ਧਰਮਵੀਰ ਗਾਂਧੀ ਤੁਹਾਡਾ ਐਤਕੀ ਖੜਾ ਹੀ ਨਹੀਂ ਹੋਈ ਜਾਂਦਾ। ਲੈ ਤਾਂ ਇਹ ਤਾਂ ਕਿਹਾ ਮੈਨੂੰ ਪਾ ਦਿਓ। ਤੂੰ ਦੱਸ ਵੀ ਕੀ ਦਿੰਦਾ? मैं फिर दिन मैं सुनाना तेरे स्पीच आ भाई और बहनों हमने ਤੂੰ ਨਹੀਂ ਬੋਲਦਾ ਲਾਲਾ, ਤੂੰ ਨਹੀਂ ਬੋਲਦਾ, ਤੇਰੇ 'ਚ ਮੋਦੀ ਬੋਲਦਾ। सबका साथ सबका काज बोल रहा है। ਤੂੰ ਗਾਲਾਂ ਲੈਂਦੇ ਦੇਣਾ ਕੀ ਆ? हाँ फिर दसीदा ने छोड़ लो। भाई और बहनों हमने वो दे देना है जो कांग्रेस ने नहीं दिया। ਲੈ ਬਈ ਮੈਂ ਤੈਨੂੰ ਪੱਕਾ ਵਾਅਦਾ ਕਰਦਾ ਵੀ ਹਰ ਮਹੀਨੇ ਦੇ ਮਹੀਨੇ ਤੁਹਾਨੂੰ ਲੱਖ ਦੁਆਵਾਂ ਦਵਾ ਦਿਆ ਕਰਨੀਆਂ। ਉਹਨਾਂ ਨੂੰ ਕੋਈ ਸਾਧੂ ਸੰਤ ਨਾ ਚੁਣ ਲਈਏ ਤੇਰੇ ਨਾਲ ਦਾ ਉਹਦੀ ਦੁਆ ਵੀ ਲੱਗੂਗੀ। ਨਾ ਸਰਪੰਚ ਸਾਹਿਬ, ਅਮਲੀ ਤੇ ਲਾਲਾ ਕਰਦੇ ਆ ਮਜ਼ਾਕ, ਇਹ ਮਜ਼ਾਕ ਹੀ ਕਰ। ਪਰ ਗੱਲ ਫਿਕਰ ਦੀ ਇਹ ਆ ਵੋਟਰਾਂ ਲਈ ਕਿ ਸਾਨੂੰ ਨਹੀਂ ਸਮਝ ਲੱਗਦੀ ਹੁਣ ਵੋਟਰਾਂ ਅਸੀਂ ਕਿਹੜੇ ਪਾਸੇ ਜਾਈਏ? ਜਿੰਨੀਆਂ ਪਾਰਟੀਆਂ ਬਣ ਗਈਆਂ ਕਿਹਨੂੰ ਵੋਟ ਪਾਈਏ? ਹਾਂ ਇਹ ਦੇਖੋ ਬਹੁਤ ਚਿੱਤੀ ਵਾਲਾ ਮਾਮਲਾ ਸਾਰੇ ਪੰਜਾਬੀਆਂ ਦੇ ਵਾਸਤੇ ਵੀ ਕਿੱਧਰ ਜਾਈਏ, ਕਿਉਂਕਿ ਇੱਕ ਬਹੁਤ ਵੱਡਾ ਸਮਰਥਨ ਮਿਲਿਆ ਸੀ ਜਿਸ ਤਰੀਕੇ ਦੇ ਨਾਲ ਕਿਸਾਨ ਮੋਰਚੇ ਦੀ ਜਿੱਤ ਹੋਈ ਆ। ਪਰ ਆਮ ਆਦਮੀ ਪਾਰਟੀ ਨੂੰ ਜਿੱਦਾਂ 2017 ਦੇ ਵਿੱਚ ਜਿਸ ਤਰ੍ਹਾਂ ਦਾ ਸਮਰਥਨ ਸੀ, ਸ਼ਾਇਦ ਇਦਾਂ ਦਾ ਹੀ ਸਮਰਥਨ ਮਿਲ ਜਾਂਦਾ ਜੇ ਇਕੱਠੇ ਰਹਿੰਦੇ। ਪਰ ਹੁਣ ਇਕੱਠੇ ਨਾ ਹੋਣ ਕਰਕੇ ਚਾਰ ਧਿਰਾਂ ਉਧਰ ਨੂੰ ਆ, ਚਾਰ ਧਿਰਾਂ ਉਧਰ ਨੂੰ ਆ। ਦੂਜਾ ਇਹ ਆ ਕਿ ਜਿੰਨੇ ਵੀ ਇਹ ਕਿਸਾਨਾਂ ਦੇ ਲੀਡਰ ਆ, ਚਾਹੇ ਉਹ ਰਾਜੇਵਾਲ ਆ, ਚਾਹੇ ਉਹ ਲੱਖੋਵਾਲ ਆ, ਚਾਹੇ ਰੋਲਦੂ ਰਾਮ ਆ, ਤਰਜੀਹ ਇਹਨਾਂ ਦੀ ਵੀ ਆਪਣੇ ਨਿਆਣਿਆਂ ਨੂੰ ਹੀ ਆ।
ਆਪਣੇ ਨਿਆਣਿਆਂ ਨੂੰ ਹੀ ਮੋਹਰੇ ਕਰ ਰਹੇ ਆ। ਫਿਰ ਦੂਜੀ ਰਾਜਨੀਤੀ ਤੇ ਇਹਨਾਂ ਦੇ ਵਿੱਚ ਫਰਕ ਹੀ ਰਿਹਾ। ਕੀ ਰਹਿ ਗਿਆ? ਦੂਜਾ ਇਹ ਹੈ ਕਿ ਦਬਾਅ ਸਮੂਹ ਜਿਹੜਾ ਆ, ਪ੍ਰੈਸ਼ਰ ਗਰੁੱਪ, ਇਹ ਹੋਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਇਹਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ, ਲੋਕੀ ਵਿਸ਼ਵਾਸ ਬਹੁਤ ਕਰਦੇ ਆ। ਪਰ ਜਦੋਂ ਤੁਸੀਂ ਐਮਐਲਏ ਐਮਪੀ, ਪੁਰਾਣਾ ਰਿਕਾਰਡ ਹੀ ਇੰਨਾ ਖਰਾਬ ਰਿਹਾ ਆ ਸਰਪੰਚ ਸਾਹਿਬ, ਵੀ ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ। ਵਿਸ਼ਵਾਸ ਹੈ ਨਹੀਂ, ਲੋਕੀ ਹੁਣ ਵਿਸ਼ਵਾਸ ਨਹੀਂ ਕਰਦੇ। ਕੱਲ ਨੂੰ ਰਾਜੇਵਾਲ ਚਾਹੇ ਹੋਰ ਵੀ ਜਿੰਨੇ ਵੀ ਲੀਡਰ ਆ, ਇਹ ਬਣ ਵੀ ਜਾਂਦੇ ਆ, ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ। ਉਹਦਾ ਕਾਰਨ ਇਹੀ ਆ ਕਿ ਜਿਹੜੇ ਪੁਰਾਣਾ ਸਾਡਾ ਇਤਿਹਾਸ ਆ, ਉਹਦੇ ਵਿੱਚ ਇਹੀ ਆ ਕਿ ਜਿੰਨੇ ਲੀਡਰ ਸਾਡੇ ਆਏ ਆ, ਇੱਕਾ ਦੁੱਕਾ ਨੂੰ ਛੱਡ ਕੇ ਬਾਕੀ ਸਾਰੇ ਲੁੱਟਣ ਵਾਲੇ ਆਏ ਆ। ਆਪਣੇ ਘਰਾਂ ਨੂੰ ਹੀ ਭਰਿਆ, ਆਪਣੇ ਘਰੇ ਭਰ ਕੇ ਜਿਹੜੇ ਆ ਜਾਂਦੇ ਲੱਗੇ ਆ। ਪਰ ਅਸੀਂ ਤਾਂ ਇਹੀ ਆਸ ਕਰਦੇ ਆ, ਚਲੋ ਨਵੀਂ ਜੇ ਆਉਂਦੇ ਆ ਤਾਂ ਲੋਕਾਂ ਨੂੰ ਸਮਰਥਨ ਵੀ ਕਰਨਾ ਚਾਹੀਦਾ, ਪਰ ਲੋਕਾਂ ਨੂੰ ਉਮੀਦਵਾਰ ਦੇਖਣਾ ਪਹਿਲਾਂ ਚਾਹੀਦਾ ਕਿ ਕਿੱਦਾਂ ਦਾ ਉਮੀਦਵਾਰ ਆ। ਜੇ ਉਹਨਾਂ ਨੂੰ ਹੋਰ ਕਿਸੇ ਪਾਰਟੀ 'ਚ ਵਧੀਆ ਉਮੀਦਵਾਰ ਮਿਲਦਾ ਤਾਂ ਉੱਧਰ ਪਾਉਣੀ ਚਾਹੀਦੀ। ਹੁਣ ਵੇ ਮਾਸਟਰ ਇਹੀ ਗੱਲ ਮੈਂ ਓਨਲੀ ਨਾਲ ਕਰਦਾ ਸੀ ਵੀ ਸਾਡਾ ਖਿਆਲ ਰੱਖੋ, ਤੁਸੀਂ ਜਿੱਦਾਂ ਹੁਣ ਨਵੀਆਂ ਮਾੜੀਆਂ ਮੋਟੀਆਂ ਪਾਰਟੀਆਂ ਹੁੰਦੀਆਂ ਉਹਨਾਂ ਨਾਲ ਧਿਆਨ ਨਾ ਦਿਓ। ਠੀਕ ਆ ਤੁਹਾਡੇ ਕੰਮ ਦਾ ਸੀ ਹੁਣ ਇਹਦਾ ਗੱਲ ਨਹੀਂ ਆ ਸਹੀ ਗੱਲ ਹੈ, ਨਾਲੇ ਪਿੰਡ ਦੇ ਬੰਦਿਆਂ ਨੂੰ ਵੋਟ ਪਾਇਓ। ਹਾਂ ਆਪਣੀ ਲੰਡਨ ਆਈਆਂ ਤੇ ਦੱਸਾਂ ਹਾਂ, ਵੈਸੇ ਇਹ ਵੀ ਇੱਕ ਏਦਾਂ ਹੋਣਾ ਚਾਹੀਦਾ ਕਿ ਜਿਹੜੇ ਆਜ਼ਾਦ ਉਮੀਦਵਾਰ ਆ ਉਹਨਾਂ ਨੂੰ ਵੀ ਜ਼ਰੂਰ ਪ੍ਰੈਫਰ ਕਰਨਾ ਚਾਹੀਦਾ। ਇਹ ਅਸੀਂ ਬਹੁਤ ਚਿਰ ਤੋਂ ਜਿਹੜਾ ਰੌਲਾ ਪਾਉਂਦੇ ਆ ਇਸ ਗੱਲ ਦਾ ਕਿ ਅਸੀਂ ਜਿਹੜਾ ਆ ਪਾਰਟੀਆਂ ਨੂੰ ਹੀ ਵੋਟ ਪਾਉਂਦੇ ਆ। ਅਸੀਂ ਕਦੀ ਇਹ ਨਹੀਂ ਦੇਖਦੇ ਕਿ ਬੰਦਾ ਕੌਣ ਆ, ਮੋਹਰੇ ਖੜਨ ਵਾਲਾ ਕੌਣ ਆ। ਅਸੀਂ ਚਾਹੇ ਕੋਈ ਵੀ ਬੰਦਾ, ਜਿਹੜਾ ਇਹੀ ਕਾਰਨ ਆ। ਹੁਣ ਦੇਖੋ ਭਾਜਪਾ ਦਾ ਸਨੀ ਦਿਓਲ ਬੰਬਈ ਤੋਂ ਸਿਰਫ 3-4 ਦਿਨ ਪਹਿਲਾਂ ਆਇਆ ਵੋਟਾਂ ਤੋਂ। ਅਸੀਂ ਭਾਜਪਾ ਦੇ ਨਾਂ ਤੇ ਵੋਟਾਂ ਪਾ ਕੇ ਉਹਨੂੰ ਜਿਤਾ ਕੇ ਉਹਦਾ ਜਿਹੜਾ ਮਾਰਾ ਨਲਕੇ ਠੀਕ ਕਰਨ ਆਇਆ ਸੀਗਾ। ਠੀਕ ਪੁਰਾਣੇ ਨਲਕੇ ਪਟਣਾ ਠੀਕ ਆ, ਭਾਵੇਂ ਕੁਛ ਵੀ ਕਰਨ ਆਇਆ, ਦੇਖੋ ਨਲਕੇ ਠੀਕ ਕਰਨ ਆਇਆ ਤੇ ਅਸੀਂ ਉਹਨੂੰ ਐਮਪੀ ਬਣਾ ਕੇ ਭੇਜ ਦਿੱਤਾ, ਹਨਾ। ਪਹਿਲਾਂ ਜਿੰਨੇ ਵੀ ਹੁਣ ਤੱਕ ਦੇ ਆਪਾਂ ਦੇਖ ਲਈਏ ਰਿਕਾਰਡ ਜਿਹੜੇ ਆ, ਉਹ ਇਦਾਂ ਦੇ ਅਸੀਂ ਬਣਾਏ ਆ ਕਿ ਅਸੀਂ ਕਦੀ ਆਦਮੀ ਜਿਹੜਾ ਆ, ਕਈਆਂ ਦੇ ਉੱਤੇ ਦੋਸ਼ ਹੀ ਇੰਨੇ ਜ਼ਿਆਦਾ ਲੱਗਦੇ ਰਹੇ ਆ। ਕਈਆਂ ਦੀਆਂ ਵੀਡੀਓ ਦੇਖੋ ਵੋਟਾਂ ਤੋਂ ਪਹਿਲਾਂ ਵਾਇਰਲ ਹੁੰਦੀਆਂ ਵੀ ਕਰੋੜਾਂ ਰੁਪਈਆਂ ਦੀ ਕਰਪਸ਼ਨ ਹੋ ਰਹੀ ਆ, ਪਰ ਲੋਕੀ ਜਿਹੜੇ ਆ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਜਿਤਾਉਂਦੇ। ਉਹਦਾ ਕਾਰਨ ਇਹੀ ਆ ਕਿ ਅਸੀਂ ਪਾਰਟੀਆਂ ਨੂੰ ਸਮਰਥਨ ਦਿੰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਆਜ਼ਾਦ ਉਮੀਦਵਾਰ ਨਹੀਂ ਚੁਣਦੇ, ਸਾਨੂੰ ਲੱਗਦਾ ਵੀ ਯਾਰ ਚਾਹੇ ਆਜ਼ਾਦ ਆ, ਜੇ ਵਧੀਆ ਆ, ਇਹਨੂੰ ਵੋਟ ਪੈਣੀ ਚਾਹੀਦੀ ਆ। ਉਦਣ ਕਾਮਯਾਬ ਆ ਅਸੀਂ। ਸਹੀ ਗੱਲ। ਸ਼ਾਬਾਸ਼ ਮਾਸਟਰ ਸ਼ਾਬਾਸ਼, ਇਹੋ ਜਿਹੀਆਂ ਗੱਲਾਂ ਹੀ ਕਰਿਆ ਕਰ। ਹਾਂ ਹੁਣ ਮੈਨੂੰ ਵੋਟ ਜ਼ਰੂਰ ਪਾਉਣੀ ਆ, ਫਿਰ ਭੁੱਲਿਓ ਨਾ। ਮਾਸਟਰ ਦੀ ਗੱਲ ਸਹੀ ਆ। ਹੁਣ ਜਿੱਦਾਂ ਦੀ ਗੱਲ ਕਰਦੇ ਆ ਵੀ ਹਰੇ ਕੋ ਬੰਦਾ ਖੜਨ ਨੂੰ ਫਿਰਦਾ ਆ, ਆਜ਼ਾਦ ਬੰਦਾ ਖੜੇ, ਉਹਦੀ ਉਮੀਦਵਾਰੀ ਵਧੀਆ ਹੋਵੇ। ਨਹੀਂ ਤੇ ਜਿਹੜੇ ਪੁਰਾਣੀਆਂ ਪਾਰਟੀਆਂ ਦੇ ਪੁਰਾਣੇ ਰਵਾਇਤੀ ਲੀਡਰ ਆ, ਉਹਨੀ ਫੇਰ ਹੱਥ ਜੋੜ ਤੁਹਾਡੇ ਮੂਹਰੇ ਆਣਾ ਆ। ਅਜੇ ਤਾਂ ਸਰਪੰਚ ਸਾਹਿਬ ਪਿੱਛੇ ਜੇ ਗਾਣਾ ਚੱਲਦਾ ਸੀਗਾ ਵੀ ਲਾਰੇ ਲੱਪੇ ਦੇਣ, ਬੂਟਾਂ ਲੈਣ ਆਣਗੇ, ਕੀੜੀਆਂ ਦੇ ਘਰਾਂ 'ਚ ਨਰੈਣ ਆਣਗੇ। ਉਹਨਾਂ ਨਰੈਣਾ ਨੇ ਕੀੜੀਆਂ ਦੇ ਘਰਾਂ 'ਚ ਤੁਰ ਪੈਣਾ ਆ। ਜਿੱਦਣ ਚੋਣ ਜਾਬਤਾ ਲੱਗ ਗਿਆ ਤਾਂ ਸਾਡੇ ਵਰਗੇ ਕੀੜੀਆਂ ਨੇ ਫਿਰ ਖੁਸ਼ ਹੋ ਜਾਣਾ। ਨਰੈਣ ਆਪ ਆ ਗਿਆ, ਅਮਲੀ ਯਾਰ ਨੇ ਕਹਿਣਾ ਵੋਟ ਪਾ ਦੇਣੀ, ਸਰਪੰਚ ਸਾਹਿਬ ਜਿੱਥੇ ਕਹੋਗੇ ਉੱਥੇ ਪਾ ਦੇਣੀ। ਉਹ ਜਿੱਦਾਂ ਹੁਣ ਕਾਂਗਰਸ ਦਾ ਸੀਐਮ ਤੁਰਿਆ ਫਿਰਦਾ ਕੀੜੀ ਬਣ ਕੇ, ਕਿੱਦਾਂ ਦੌੜਨਗੇ। ਉਹ ਨਰੈਣ ਕੀੜੀ ਬਣ ਗਿਆ। ਬਿਲਕੁਲ, ਪਰ ਇਹ ਦੇਖੋ ਚੋਣਾਂ ਦਾ ਵੇਲਾ ਹੈ। ਪਹਿਲਾਂ ਦਾ ਵੀ ਇਦਾਂ ਹੈ ਕਿ ਜਦੋਂ ਇਹ ਜਿੱਤ ਜਾਂਦੇ ਆ, ਉਸ ਤੋਂ ਬਾਅਦ ਇਹਨਾਂ ਦਾ ਆਈਡੀਆ ਜਿਹੜਾ ਬਦਲ ਜਾਂਦਾ। ਪਰ ਇਹ ਬਹੁਤ ਵਧੀਆ ਗੱਲ ਆ ਕਿ ਇਹਨਾਂ ਨੂੰ ਸਿਰਫ 5 ਸਾਲਾਂ ਲਈ ਚੁਣਿਆ ਜਾਂਦਾ। ਜੇ ਅਸੀਂ ਬਦਲਾਅ ਦੀ ਨੀਤੀ ਵੀ ਰੱਖੀਏ ਕਿ 5 ਸਾਲਾਂ ਬਾਅਦ ਬਦਲਣਾ, ਇਹਨਾਂ ਨੂੰ ਵੀ ਡਰ ਰੱਖੀਏ ਵੀ ਜੇ ਤਾਂ ਤੁਸੀਂ ਕੰਮ ਕਰੋਗੇ ਤਾਂ ਠੀਕ ਆ, 5 ਸਾਲ ਤਾਂ ਉਂਗਲਾਂ ਤੇ ਲੰਘ ਜਾਂਦੇ ਆ। ਪਰ ਜਦੋਂ ਅਸੀਂ ਕਿਸੇ ਨੂੰ ਜਿਹੜਾ ਰੱਬ ਬਣਾ ਕੇ ਜਿਹੜਾ ਰੱਖ ਦਿੰਦੇ ਆ, ਉਸ ਵੇਲੇ ਸਾਨੂੰ ਲੱਗਦਾ ਆ ਵੀ ਉਹ ਬੰਦਾ ਫਿਰ ਆਪਣੀ ਕਰਦਾ ਹੀ ਆ। ਨਾਲੇ ਵੀ ਲੋਕਾਂ ਨੂੰ ਸਮਝਣਾ ਪਊਗਾ। ਇੱਥੇ ਸਰਪੰਚ ਸਾਹਿਬ ਮੈਨੂੰ ਗੱਲ ਯਾਦ ਆ ਗਈ ਵੀ ਇੰਨੇ ਸਾਲ ਸਰਪੰਚ ਸਾਹਿਬ ਸਾਡੀ ਉਮਰ ਲੰਘ ਗਈ, ਵਿਕਾਸ ਨਹੀਂ ਹੋਇਆ। ਅਸੀਂ ਵੀ ਇੱਥੇ ਰੁਲਦੇ ਫਿਰਦੇ ਆ, ਮਾਸਟਰ ਵੀ ਇੱਥੇ ਹੀ ਆ, ਕੱਲ ਨੂੰ ਸਾਡੇ ਨਿਆਣੇ ਆਣੇ ਨੂੰ ਨਹੀਂ ਵੀ ਰੋਲਣਾ ਆ। ਬਿਲਕੁਲ, ਲੀਡਰਾਂ ਨੇ ਸਾਨੂੰ ਲਾਰਿਆਂ ਚ ਜਾ ਕੇ ਰੱਖਣਾ। ਉਹ ਕਹਿੰਦੇ ਪੁਰਾਣੇ ਸਮਿਆਂ ਦੀ ਗੱਲ ਆ, ਕੋਈ ਜੱਟ ਹੁੰਦਾ ਉਹ ਕੋ ਘਰੇ ਲੋਹਾ ਵਾਧੂ ਪਿਆ ਹੁੰਦਾ, ਕਾਫੀ ਕੋ ਪਿਆ, ਕਹਿੰਦਾ ਇੱਥੇ ਵੀ ਰੁਲਦਾ ਹੀ ਆ, ਮੈਂ ਲੋਹੇ ਨੂੰ ਲਹਾਰ ਕੋਲ ਲੈ ਜੰਨਾ, ਢਾਲ ਕੇ ਉਹ ਬਣਾ ਦੂਗਾ ਕੁਝ। ਉਹ ਲਹਾਰ ਹੁੰਦਾ ਲੀਡਰ ਲਾ ਲਿਆ ਯਾਰਗਾ। ਉਹ ਕਿਆ ਕਰਦਾ, ਢਾਲਦਾ, ਜੱਟ ਨੂੰ ਕਹਿੰਦਾ ਕਿਆ ਬਣਾਵਾਂ, ਕਹਿੰਦਾ ਇਹ 2 ਗੜਾਸੇ ਬਣਾ ਦੇ। ਉਹ ਲੱਗਾ ਰਹਿੰਦਾ ਕੁੱਟਦਾ ਕੁੱਟਦਾ, ਗੜਾਸੇ ਬਣਦੇ ਨਹੀਂ। ਯਾਨੀ ਕੱਚਾ ਹੁੰਦਾ। ਆਹੋ ਕੱਚਾ ਹੁੰਦਾ। ਕਹਿੰਦਾ ਗੜਾਸੇ ਤਾਂ ਬਣਨੇ ਨਹੀਂ, ਤੂੰ ਇਹਦੀ ਕਹੀ ਬਣਾ ਲਾ। ਜੱਟ ਨੂੰ ਕਹਿੰਦਾ ਲਹਾਰ। ਜੱਟ ਕਹਿੰਦਾ ਚੱਲ ਕਹੀ ਬਣਾ ਦੇ ਯਾਰ, ਕੋਈ ਤਾਂ ਕੰਮ ਆਊਗੀ। ਉਹ ਫਿਰ ਕੁੱਟਦਾ, ਸੱਟਾ ਸੁੱਟਾ ਮਾਰਦਾ, ਲੋਹਾ ਢਾਲ ਕੇ, ਕਹੀ ਵੀ ਨਹੀਂ ਬਣਦੀ। ਕਹਿੰਦਾ ਏਦਾਂ ਕਰਦਾ ਜੀ, ਮੈਂ ਤੁਹਾਨੂੰ ਦਾਤੀ ਬਣਾਉਂਦਾ। ਜੱਟ ਕਹਿੰਦਾ ਲੋਹਾ ਰੁਲਦਾ ਸੀ, ਦਾਤੀ ਬਣਾ ਕਿਸੇ ਕੰਮੇ ਆਊਗੀ। ਜਿਹੜੇ ਕਰ ਦਿੰਦਾ ਕੁੱਟ ਕੇ, ਦਾਤੀ ਵੀ ਨਹੀਂ ਬਣੀ, ਰੰਬੀ ਬਣਾ ਲਾ। ਉਹ ਲੋਹਾ ਫੇਰ ਕੁੱਟਦਾ ਢਾਲਦਾ, ਲਾਲੇ ਵਰਗਾ ਬੰਦਾ ਕਹਾਂ ਤੇਜ਼ ਹੁੰਦਾ, ਉਹ ਲੀਡਰ ਲਹਾਰ, ਉਹ ਰੰਬੀ ਵੀ ਨਹੀਂ ਬਣਦੀ। ਉਹ ਕਿਸਾਨ ਨੂੰ ਭਰਮਾਣ ਲੱਗਦਾ, ਕਹਿੰਦਾ ਏਦਾਂ ਕਰੇ ਦੀ ਛੂਛਾਂ ਬਣਾ ਦਈਏ। ਪਹਿਲਾਂ ਤਾਂ ਕਨਫਿਊਜ਼ ਹੁੰਦਾ ਵੀ ਛੂਛਾਂ ਕੀ ਹੁੰਦੀ, ਕਹਿੰਦਾ ਛੂਛਾਂ ਬਣਾ ਦੇ। ਉਹ ਕੋਲ ਬੱਠਾ ਪਾਣੀ ਦਾ ਭਰਿਆ ਹੁੰਦਾ, ਗਰਮ ਲੋਹਾ, ਉਹਦੇ ਵਿੱਚ ਸਿੱਟਦਾ, ਉਹ ਵਿੱਚੋਂ ਆਵਾਜ਼ ਆਉਂਦੀ ਛੂ।
ਹੋਰ ਕੁਝ ਨਹੀਂ ਮਿਲਿਆ ਫਕੀਰ ਜੀ ਨੂੰ। ਬਿਲਕੁਲ ਏਦਾਂ ਦੇ ਸਾਡੇ ਲੀਡਰ ਆਏ ਨੇ ਸਾਨੂੰ ਸ਼ੂਸ਼ਾਏ ਬਣਾ ਕੇ ਦੇਣੇ ਆ, ਉਹ ਨਹੀਂ ਦੇਣਾ। ਬਿਲਕੁਲ ਨਹੀਂ ਗੱਲ ਇਹ, ਜੇ ਆਪਾਂ ਦੇਖੀਏ ਹੁਣ ਤੱਕ ਦੇ ਜਿਹੜੇ ਲਾਰੇ ਆ, ਜਿੱਦਾਂ ਹੁਣ ਸੁਖਬੀਰ ਬਾਦਲ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਅਸੀਂ ਕੈਲੀਫੋਰਨੀਆ ਬਣਾਉਣਾ, ਹੁਣ ਉਹ ਸ਼ੂਸ਼ਾਏ ਸੀ। ਜਦੋਂ ਕੈਲੀਫੋਰਨੀਆ ਬਣਿਆ ਨਹੀਂ, ਫੇਰ ਹੁਣ ਐਤਕੀ ਐਲਾਨ ਕਰਤਾ ਵੀ ਐਲਸ ਕਰੋ, ਤੁਹਾਡੇ ਨਿਆਣਿਆਂ ਨੂੰ ਅਸੀਂ ਲੋਨ ਦੇਵਾਂਗੇ, ਸਾਤੋਂ ਤਾਂ ਕੈਲੀਫੋਰਨੀਆ ਬਣਿਆ ਨਹੀਂ, ਤੁਸੀਂ ਕੈਲੀਫੋਰਨੀਆ ਚਲੇ ਜਾਓ, ਹਨਾ। ਇਹੀ ਹੋਇਆ। ਇਸ ਕਰਕੇ ਸਾਨੂੰ ਇਹ ਜ਼ਰੂਰ ਦੇਖਣਾ ਪੈਣਾ ਕਿ ਪਿੱਛੇ ਅਸੀਂ ਕੀ ਕਹਿੰਦੇ ਰਹੇ ਹਾਂ, ਹੁਣ ਅਸੀਂ ਕੀ ਕਰਦੇ ਹਾਂ। ਅਸੀਂ ਦੇਖੋ ਕੋਈ ਵੀ ਬੰਦਾ ਝੂਠ ਬੋਲਦਾ, ਚਾਹੇ ਸੱਤ ਦੇ ਵਿੱਚ ਵੀ ਬਹੁਤ ਬੰਦੇ ਆਏ ਜਿਹੜੇ ਸਾਡੇ ਕੋਲ ਝੂਠ ਬੋਲ ਕੇ ਗਏ, ਆਪਾਂ ਇੱਥੇ ਟਿਕਣ ਨਹੀਂ ਦੇਦਾ ਝੂਠ ਵਾਲਾ ਬੰਦਾ, ਏਦਾਂ ਕੀਤਾ ਨਾ। ਪਰ ਜਦੋਂ ਲੀਡਰ ਆ 5 ਸਾਲਾਂ ਬਾਅਦ ਹੀ ਆਉਂਦਾ ਸਾਡੇ ਕੋਲ ਕਿ ਜਿਹੜਾ ਆ ਜੀ ਝੂਠ ਬੋਲ ਕੇ ਗਿਆ ਸੀ, ਉਹ ਬਸ਼ਰਮ ਇੰਨਾ ਆ ਕਿ ਮੋਹਰੇ ਆ ਕੇ ਤੁਹਾਡੇ ਫੇਸਬੁੱਕ ਕਰੀ ਜਾਂਦਾ, ਤੇ ਅਸੀਂ ਵੀ ਉਦਾਂ ਦੇ ਹੀ ਆ, ਅਸੀਂ ਉਹਨਾਂ ਨੂੰ ਵੋਟਾਂ ਪਾ ਦਿੰਦੇ ਆ। ਤਾਈਆਂ ਤਾਂ ਭਾਈ ਮੈਂ ਕਹਿੰਦਾ ਫਿਰ ਵੀ ਇਮਾਨਦਾਰ ਮੇਰੇ ਵਰਗਾ ਲੀਡਰ ਚੁਣੋ ਜਿਹੜਾ ਸਹੀ ਸੱਚ ਬੋਲੇ ਤੇ ਸਾਰਿਆਂ ਨੂੰ ਸਹੀ ਸੌਦਾ ਤੋਲ ਕੇ ਦੇਵੇ, ਆਪਣੀ ਇਮਾਨਦਾਰ ਹੋਵੇ ਮੇਰੇ ਵਰਗਾ। ਵੈਲ ਪਰ ਇਹ ਚਲੋ ਲਾਲਾ ਇੰਨਾ ਤਾਂ ਹੈ ਵੀ ਘੱਟੋ ਘੱਟ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਤਾਂ ਹੈ, ਭਾਵੇਂ ਜਿੱਦਾਂ ਵੀ ਰੱਖ ਲਓ ਵੀ ਇਹ ਹੁਣ ਇੱਕ ਪਿੰਡ ਦਾ ਆ, ਚਲੋ ਆਪਾਂ ਇਸ ਗੱਲ ਕਰਕੇ ਨਹੀਂ ਕਿ ਪਿੰਡ ਦਾ ਹੀ ਉਮੀਦਵਾਰ ਥੋੜਾ ਜਿਹਾ ਘੱਟ ਤੋਲਦਾ ਉਹਦਾ, ਠੀਕ ਆ, ਤੇ ਥੋੜਾ ਜਿਹਾ ਇਹ ਆਪਣੇ ਆਪ ਵਿੱਚ ਬਦਲਾ ਲਿਆਵੇ ਇਸੇ ਬਹਾਨੇ ਦੇ ਨਾਲ, ਤੇ ਸ਼ਾਇਦ ਆਪਾਂ ਵੀ ਕਹੀਏ ਫਿਰ ਲਾਲਾ ਸਰਪੰਚ ਬਣ ਜਾਏ। ਸਰਪੰਚ ਸਾਹਿਬ ਕੋਲ ਮੈਂ ਨਹੀਂ ਦੋਵੇਂ ਗੱਲਾਂ ਕਰੀ ਨਾ ਤੂੰ ਮਿਲਾ ਪਿੰਡ 'ਚ ਰਹਿਣਾ ਨਹੀਂ ਤਾਂ ਇਹ ਸਿਆਣੇ ਕਹਿੰਦੇ ਸਮੁੰਦਰ 'ਚ ਰਹਿ ਕੇ ਮਗਰਮੱਛ ਨਾ ਬਹਿ। ਸਰਪੰਚ ਸਾਹਿਬ ਗਲਤੀ ਹੋ ਗਈ ਜੀ, ਮੰਨਣੀ ਮੈਣੀ ਆ ਲਿੰਦਾ ਸ਼ਰਾਨ ਨਾ ਤੈਨੂੰ ਵੀ ਵੇ ਸਰਪੰਚ ਸਾਹਿਬ ਹੀ ਗੱਲ ਕਹਿੰਦੇ ਆ ਪ੍ਰੀਤੂ ਹੈ ਆ ਤੂੰ ਵੱਡੇ ਸਰਪੰਚ ਸਾਹਿਬ ਬਾਰੇ ਬੋਲੀ ਜਾਂਦਾ, ਉਧਰ ਸਿੱਧੂ ਨਹੀਂ ਹਟਦਾ ਪੁਲਿਸ ਵਾਲਾ ਬਾਰੇ ਬੋਲੀ ਜਾਂਦਾ ਦਿੰਦਾ ਸਾਹਿਬ। ਮੈਨੂੰ ਲੱਗਦਾ ਤੁਸੀਂ ਰਹਿਣਾ ਨਹੀਂ ਦੋਨਾਂ ਨੇ ਤਾਂ ਸਮੁੰਦਰ 'ਚ ਮਾੜਾ ਲੀਡਰ ਤਾਂ ਆਈ ਗਈ ਹੁੰਦੇ ਆ, ਅਗਰ ਅਸਲ ਮਗਰਮੱਛ ਕਹਿੰਦੇ ਸਿੱਧੂ ਨੇ ਜਿਹੜਾ ਅੱਧੇ ਸਮੁੰਦਰ ਜਾ ਕੇ ਪੁਲਿਸ ਵਾਲੇ ਨਾਲ ਵੈਰ ਕੱਟ ਲਿਆ, ਮੈਨੂੰ ਲੱਗਦਾ ਜਿਹੜੀਆਂ ਉਹਨਾਂ ਦੇ ਵਿਰੁੱਧ ਗੱਲਾਂ ਕਰਦਾ ਆ ਫਤਿਹ ਜੰਗ ਬਾਜਵਾ ਨੂੰ ਜਦੋਂ ਉਮੀਦਵਾਰ ਲਾਣੇ ਆ ਤਾਂ ਕਹਿੰਦਾ ਸੀ ਇਹਦਾ ਏਦਾਂ ਦਬਕਾ ਕਿ ਪੁਲਿਸ ਵੀ ਮੋਰੇ ਥਾਣੇਦਾਰ ਵੀ ਪੈਂਟ ਗਿੱਲੀ ਕਰ ਦਿੰਦਾ। ਇਹ ਕਿੰਨੀ ਕੁ ਸਿਆਣੀ ਗੱਲ ਆ। ਨਹੀਂ ਸਿਆਣੀ ਦੂਜੀ ਗੱਲ ਇਹ ਆ ਕਿ ਪੁਲਿਸ ਵਾਲਿਆਂ ਦੀ ਇਮੇਜ ਇਦਾਂ ਦੀ ਬਣ ਗਈ। ਹੁਣ ਤੁਸੀਂ ਦੇਖੋ ਵੀ ਅਸਤਾਨਾ ਸਾਹਿਬ ਪਹਿਲੇ ਮੈਡੀਕਲ ਛੁੱਟੀ ਲੈ ਕੇ ਚਲੇ ਜਾਂਦੇ ਆ, ਮੈਂ ਮਜੀਠੀਆ ਨੂੰ ਕਿਤੇ ਗ੍ਰਿਫਤਾਰ ਨਾ ਕਰਨਾ ਪੈ ਜਾਵੇ। ਹੁਣ ਮਜੀਠੀਆ ਦੀ ਆਪਾਂ ਗੱਲ ਕਰਦੇ ਸੀ ਕਿ ਉਹ ਪੁਲਿਸ ਦੇ ਜਾਨੀ ਨੱਕ ਦੇ ਥੱਲੇ ਉਹਦੀ ਨਿਕਲ ਗਿਆ। ਪੁਲਿਸ ਜਿਹੜੀ ਪੰਜਾਬ ਦੀ ਮੰਨੀ ਹੁੰਦੀ ਆ, ਜਾਨੀ ਆਪਾਂ ਅੱਗੇ ਚੁਟਕਲੇ ਵੀ ਸੁਣਦੇ ਹੁੰਦੇ ਸੀ ਵੀ ਦੁਨੀਆ ਦੇ ਪੁਲਿਸ ਦੇ ਵਿੱਚ ਸਭ ਤੋਂ ਵਧੀਆ ਪੁਲਿਸ ਪੰਜਾਬ ਪੁਲਿਸ ਆ। ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਕਿੱਥੇ ਚੋਰੀ ਹੋਣੀ ਆ, ਕਿੱਥੇ ਸਭ ਕੁਝ ਹੋਣਾ, ਹਨਾ। ਇਹ ਜਾਣੀ ਜਾਣ ਆ ਪੁਲਿਸ। ਪਰ ਇਹਨਾਂ ਨੂੰ ਮਜੀਠੀਆ ਜਿਹੜਾ ਕਿ 6 ਫੁੱਟ ਤੋਂ ਉੱਤੇ ਆ, ਉਹ ਬੰਦਾ ਨਹੀਂ ਲੱਭਿਆ। ਬਿਲਕੁਲ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਮੇਜ ਇਦਾਂ ਦੀ ਬਣਾ, ਨੋ ਡਾਊਟ ਕਿ ਅੱਜ ਵੀ ਇਮਾਨਦਾਰ ਬਹੁਤ ਲੋਕ ਹੈਗੇ ਇਹਦੇ ਵਿੱਚ, ਪਰ ਇਮਾਨਦਾਰ ਲੋਕਾਂ ਨੂੰ ਵੀ ਇਹ ਜਿਹੜੇ ਸਾਡੇ ਭ੍ਰਿਸ਼ਟ ਲੀਡਰ ਆ ਉਹ ਨੁਕਰੇ ਲਾ ਦਿੰਦੇ ਆ, ਉਹ ਟਿਕਣ ਨਹੀਂ ਦਿੰਦੇ। ਹੁਣ ਜਿਹੜਾ ਬੰਦਾ ਆ ਉਹਨੂੰ ਚਲੋ ਜੀ PAP ਇਸੇ ਕੰਮ ਲਈ ਰੱਖਿਆ, ਜਾਂ ਜੇਲ੍ਹਾਂ ਦੇ ਵਿੱਚ ਠੋਕ ਦੋ, ਜੇਲ੍ਹ ਇੰਚਾਰਜ ਬਣਾ ਦੋ, ਠੀਕ ਆ, ਜੇਲ੍ਹਾਂ ਦੇ ਵਿੱਚ ਜਾ ਕੇ ਉੱਥੇ ਬੰਦਾ ਆਪੇ ਘੌਂਚਲੀ ਜਾਵੇ, ਲੋਕਾਂ ਜਿਹੜੇ ਕ੍ਰਿਮੀਨਲ ਲੋਕ ਆ ਉਹਨਾਂ ਦੇ ਨਾਲ ਦੁਸ਼ਮਣੀਆਂ ਪਾਈ ਜਾਵੇ। ਉਹ ਪੁਲਿਸ ਵਾਲਿਆਂ ਦੇ ਉੱਤੇ ਦਵਾਈ ਇੰਨਾ ਪਾਇਆ। ਹੁਣ ਫੇਰ ਤੁਸੀਂ ਉੱਪਰ ਦੀ ਫੇਰ ਦਬ ਕੇ ਹੀ ਮਾਰੀ ਜਾਂਦੇ ਆ। ਫੇਰ ਤੁਸੀਂ ਉਹਨਾਂ ਨੂੰ ਹੁਣ ਦੇਖੋ ਇੰਨਾ, ਹੁਣ ਜਾਂ ਤਾਂ ਫੇਰ ਪੰਜਾਬ ਪੁਲਿਸ ਨੂੰ ਇਹ ਗੱਲ ਜਿਹੜੀ ਆ ਅਣਖ ਨਾਲ ਲੈਣੀ ਪੈਣੀ ਆ। ਇਹ ਅਣਖ ਨਾਲ ਲੈਣੀ ਪੈਣੀ ਵੀ ਅਸੀਂ ਤੇਰੀ ਸਿਕਿਉਰਿਟੀ ਵੀ ਕਰਦੇ ਆ, ਵੀ ਅਸੀਂ ਤੁਹਾਡੇ ਥੱਲੇ ਨਹੀਂ ਲਾ ਕੇ ਰਹਿਣਾ, ਚਾਹੇ ਕੋਈ ਸਿੱਧੂ ਆ ਤੇ ਚਾਹੇ ਕੋਈ ਹੋਰ ਆ। ਪਰ ਇੱਥੇ ਕੀ ਆ ਕਿ ਹਰ ਕੋਈ ਬੰਦਾ ਜਿਹੜਾ ਪੁਲਿਸ ਵਾਲਿਆਂ ਨੂੰ, ਅੱਜ ਤੱਕ ਤੁਸੀਂ ਦੇਖੋ ਕਿ ਜਦੋਂ ਸਰਕਾਰ ਬਦਲਦੀ ਆ, ਜਿਹੜੇ ਪਿਛਲੇ ਕੁਝ ਕੰਮ ਕੀਤੇ ਹੁੰਦੇ ਆ ਪੁਰਾਣੇ ਸਰਕਾਰਾਂ, ਦੇਖੋ ਕੰਮ ਤਾਂ ਕਰਨਾ ਹੀ ਆ, ਜੌਬ ਆ, ਹੈਨਾ, ਜੌਬ ਆ, ਉਹਦੇ ਵਿੱਚ ਉਹਨਾਂ ਨੂੰ ਖੁੱਡੇ ਲਾਈਨੇ ਲਾਇਆ ਜਾਂਦਾ। ਬਹੁਤ ਸਾਰੇ ਇਦਾਂ ਦੇ ਪੁਲਿਸ ਅਫਸਰ ਆ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ, ਜਦੋਂ ਲੱਗਦਾ ਵੀ ਸਾਡੇ ਅਕੋਰਡਿੰਗ ਕੰਮ ਨਹੀਂ ਚੱਲਦਾ, ਉਸ ਵੇਲੇ ਉਹਨਾਂ ਦੇ ਉੱਤੇ ਕੇਸ ਪਾ ਦੋ। ਹੁਣ ਥਾਣਿਆਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਪਹਿਲੇ ਚਲੇ ਜਾਂਦਾ। ਹੁਣ ਅਮਲੀ ਦੀ ਗੱਲ ਕਰ ਲਈਏ, ਅਮਲੀ ਅਜੇ ਉੱਥੇ ਪਹੁੰਚਦਾ ਆ, ਸਰਪੰਚ ਸਾਹਿਬ ਪਹਿਲਾਂ ਹੀ MLA ਤੋਂ ਕਰੋ ਜੀ ਫੋਨ, ਉਸੇ ਵੇਲੇ ਉਹ MLA ਦਾ ਫੋਨ, ਚਲੋ ਭਾਵੇਂ ਸਰਪੰਚ ਸਾਹਿਬ ਗੁੱਸਾ ਕਰਨ, ਉਹਦਾ ਚਲੋ ਉੱਥੇ ਜਦੋਂ ਜਾਂਦੇ ਆ ਫੋਨ ਜਾਂਦਾ, ਆਪਣੇ ਵੋਟਾਂ ਪੱਕੀਆਂ ਨਹੀਂ ਸਰਪੰਚ ਸਾਹਿਬ ਚਲੋ ਸੱਚੇ ਸੁੱਚੇ ਬੰਦੇ, ਤਾਂ ਹੀ ਆਪਾਂ ਇਹਨਾਂ ਸਾਹਮਣੇ ਗੱਲ ਕਰ ਲਈਦੀ ਆ। ਤੇ ਉੱਥੇ ਹੁਣ ਜਦੋਂ ਫੋਨ ਆ ਜਾਂਦਾ ਪਹਿਲਾਂ ਹੀ ਜਾ ਕੇ ਵੀ ਫਲਾਨਾ ਸਾਡਾ ਬੰਦਾ ਆ ਗਿਆ, ਵੀ ਉਹ ਪਹਿਲਾਂ ਹੀ ਉਹਦੇ ਉੱਤੇ ਦੇਖੋ ਪ੍ਰੈਸ਼ਰ ਆ, ਉਹਨੂੰ ਕੰਮੇ ਨਹੀਂ ਕੀਤਾ ਜਾ ਰਿਹਾ। ਜਿਹੜਾ ਬੰਦਾ ਕਈ ਵਾਰੀ ਕੀ ਆ ਸਰਪੰਚ ਸਾਹਿਬ ਇਦਾਂ ਵੀ ਹੋਈ ਆ, ਬਹੁਤ ਸਾਰੇ ਬੰਦੇ ਤੁਸੀਂ ਨਜਾਇਜ਼ ਜਿਹੜੇ ਆ ਉਹ ਵੀ ਛਡਾ ਕੇ ਲਿਆਂਦੇ, ਵੀ ਜਿਹਨਾਂ ਨੂੰ ਨਜਾਇਜ਼ ਫੜ ਕੇ ਲੈ ਗਏ ਸੀ ਪੁਲਿਸ, ਛਡਾਉਣੇ ਵੀ ਆ ਬਈ, ਜਾਨੀ ਨਜਾਇਜ਼ ਕਿਸੇ ਦੇ ਨਾਲ ਨਾ ਹੋਵੇ। ਬਹੁਤ ਬੰਦਿਆਂ ਨੂੰ ਨਜਾਇਜ਼ ਵੀ ਲਗਾਏ ਆ। ਹੁਣ ਉਹਦੇ ਵਿੱਚ ਕੀ ਆ ਕਿ ਪੁਲਿਸ ਵਾਲੇ ਜਿਹੜੇ ਨਜਾਇਜ਼ ਵੀ ਲੈ ਜਾਂਦੇ ਆ। ਹੁਣ ਉਹ ਕੌਣ ਫਸਾਉਂਦਾ ਆ? ਕਈਆਂ ਦੇ ਕੋਲ ਸਿਫਾਰਿਸ਼ ਨਹੀਂ ਹੁੰਦੀ, ਕਈਆਂ ਨੂੰ ਜਾਣ ਪਛਾਣ ਨਹੀਂ ਹੁੰਦੀ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾਂਦਾ। ਹੁਣ ਇਹ ਜਦੋਂ ਪੁਲਿਸ ਦੇ ਉੱਤੇ ਇੰਨਾ ਦਬਾਅ ਰੱਖਣਾ ਆ, ਫਿਰ ਇਹ ਪੁਲਿਸ ਨੂੰ ਵੀ ਸੋਚਣਾ ਪੈਣਾ ਵੀ ਅਸੀਂ ਦਬਾਅ ਦੇ ਵਿੱਚ ਕੰਮ ਨਹੀਂ ਕਰਨਾ। ਜਿੱਦਣ ਪੁਲਿਸ ਨਿਰਪੱਖ ਹੋ ਗਈ, ਪੁਲਿਸ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਨ ਲੱਗ ਪਈ,
ਪੁਲਿਸ ਨੂੰ ਜੋ ਕੰਮ ਦਿੱਤਾ ਗਿਆ ਆ ਸਿਕਿਉਰਿਟੀ ਦਾ, ਜੋ ਵੀ ਜਿਹੜੀ ਇੱਥੇ ਦੀ ਜਿਹੜੀ ਸ਼ਾਂਤੀ ਬਰਕਰਾਰ ਰੱਖਣ ਦਾ ਪੰਜਾਬ ਦੀ, ਫਿਰ ਉਹਦੇ ਉੱਤੇ ਕੰਮ ਕਰੇ ਤਾਂ ਇਦਾਂ ਦੇ ਨਵਜੋਤ ਸਿੰਘ ਸਿੱਧੂ ਨੂੰ ਬਿਆਨ ਹੀ ਨਾ ਇਦਾਂ ਦੇਣੇ ਪੈਣ। ਅੱਛਾ ਹੀ ਗੱਲ ਹੈ ਮਾਸਟਰ, ਮੈਨੂੰ ਲੱਗਦਾ ਇਹ ਵੀ ਫਿਰ ਨਾ ਉਹਦੇ ਵਾਂਗੂ ਇਹਨੂੰ ਧਰ ਲੈਣਗੇ, ਮੁੜ ਕੇ ਵੋਟਾਂ ਤੋਂ ਬਾਅਦ ਸਿੱਧੂ ਨੂੰ ਧਰ ਲੈਣਗੇ। ਉਹ ਸੁਣਿਆ ਨਹੀਂ ਸੀਗਾ, ਉਹ ਫਿਲਮ 'ਚ ਵੀ ਕਹਿੰਦਾ ਸੀਗਾ, ਪੁਲਿਸ ਵਾਲੋਂ ਕੀ ਦੋਸਤੀ ਵੀ ਮਾੜੀ, ਇਨਕੀ ਦੁਸ਼ਮਣੀ ਵੀ ਮਾੜੀ। ਨਾਲੇ ਮਾਟਰਾ ਤੂੰ ਹੁਣ ਗੱਲ ਕਰਦਾ ਵੀ ਪੁਲਿਸ ਨੇ ਸ਼ਾਂਤੀ ਬਰਕਰਾਰ ਰੱਖਣੀ ਆ, ਮੈਂ ਤਾਂ ਪੁਲਿਸ ਨੂੰ ਸ਼ਾਂਤੀ ਰੱਖਣ ਦੀ ਲੋੜ ਹੀ ਨਹੀਂ ਪੈਣੀ। ਮੈਂ ਸੁਣਿਆ ਕੇਜਰੀਵਾਲ ਪੰਜਾਬ 'ਚ ਸ਼ਾਂਤੀ ਮਾਰਚ ਕੱਢ ਰਿਹਾ। ਓਏ ਤੁਹਾਨੂੰ ਕੋਈ ਪਤਾ ਲੱਗਿਆ ਮੇਰੀ ਸ਼ਾਲੀ ਸ਼ਾਂਤੀ ਨੇ ਮਾਰਚ 'ਚ ਆਉਣਾ? ਮੇਰੀ ਸਾਰੀ ਦੀ ਗੱਲ ਨਹੀਂ ਹੋਈ ਭਰਾਵਾ। ਤੇ ਕੇਜਰੀਵਾਲ ਕੀ ਕਰਨਾ ਉਹ ਸ਼ਾਂਤੀ ਨਾਲ? ਉਹ ਦੇਖ ਲੈ ਕਿਤੇ ਲਾਲਾ ਆਪਣੇ ਸਾਡੂ ਨਾ ਗੁੱਸੇ ਕਰ ਲਈ ਹੈ। ਮੈਂ ਢਾਲੂੰਗੀ ਜਿਹੜੀ ਕੁਜਰੀ ਚੰਜਲੀ ਚਾਲ ਨੂੰ। ਦੇਖੋ ਅਸੀਂ ਵੀ ਆਪਾਂ ਸਾਰਿਆਂ ਨੇ ਸਪੋਰਟ ਉਦੋਂ ਕੀਤੀ, ਆਪਾਂ ਨੂੰ ਬਾਹਰੋਂ ਵੀ ਫੋਨ ਆਏ ਵੀ 2017 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ। ਹੁਣ ਦੇਖੋ ਵੀ ਜੇ ਆਪਾਂ ਰਿਕਾਰਡ ਕੱਢੀਏ, ਅੰਕੜੇ ਕੱਢੀਏ ਕਿ ਕਿੱਥੇ ਜ਼ਿਆਦਾ ਕ੍ਰਾਈਮ ਹੁੰਦਾ, ਕਿੱਥੇ ਜ਼ਿਆਦਾ ਜੁਰਮ ਹੁੰਦਾ, ਦਿੱਲੀ ਤੇ ਪੰਜਾਬ ਦਾ ਕੰਪੈਰੀਜ਼ਨ ਕਰਕੇ ਦੇਖੋ। ਦਿੱਲੀ ਦੇ ਮੋਰੇ ਪੰਜਾਬ ਤਾਂ ਕੁਝ ਵੀ ਨਹੀਂ, ਸਾਡਾ ਪੰਜਾਬ ਤਾਂ ਬੜਾ ਸ਼ਾਂਤੀਪੂਰਵਕ ਆ। ਕੋਈ ਇਹਦੇ ਵਿੱਚ ਇੱਕਾ ਦੁੱਕਾ ਘਟਨਾਵਾਂ ਉਹ ਹੁੰਦੀਆਂ ਜਿਹੜੀਆਂ ਕਿ ਲੀਡਰ ਜਾਣ ਕੇ ਕਰਾਉਂਦੇ ਆ। ਆ ਲੁਧਿਆਣੇ ਜਿਹੜਾ ਆ ਕਚਹਿਰੀ ਦੇ ਵਿੱਚ ਬੰਬ ਵਿਸਫੋਟ ਹੋਇਆ, ਉਹਦੇ ਵਿੱਚ ਉਹ ਪੁਲਿਸ ਵਾਲੇ ਫੜ ਹੋਇਆ, ਕਿੱਥੋਂ ਆਇਆ ਕਿੱਥੋਂ, ਅਜੇ ਤੱਕ ਇਹਦੀ ਇਨਵੈਸਟੀਗੇਸ਼ਨ ਚਲੋ ਚੱਲਦੀ ਆ, ਪਤਾ ਲੱਗ ਜਾਊਗਾ। ਮੌੜ ਮੰਡੀ ਦੇ ਵਿੱਚ ਜਿਹੜਾ ਧਮਾਕਾ ਹੋਇਆ ਸੀ ਪਿਛਲੀਆਂ ਚੋਣਾਂ ਦੇ ਵਿੱਚ ਹੋਇਆ ਸੀ, ਇਹ ਕੌਣ ਕਰਾਉਂਦੇ ਆ? ਹੁਣ ਕੇਜਰੀਵਾਲ ਹੁਣੀ ਆ ਕੇ ਤੇ ਸ਼ਾਂਤੀ ਮਾਰਚ, ਜੇ ਸ਼ਾਂਤੀ ਮਾਰਚ ਕੱਢਣਾ ਜਾ ਕੇ ਦਿੱਲੀ 'ਚ ਕੱਢ। 2020 ਦੇ ਵਿੱਚ ਸਰਪੰਚ ਸਾਹਿਬ ਮੁਸਲਿਮ ਵਿਰੋਧੀ ਜਿਹੜੇ ਦੰਗੇ ਹੋਏ ਆ, ਕਿੰਨੇ ਲੋਕੀ ਮਰੇ ਆ ਦਿੱਲੀ ਦੇ ਵਿੱਚ। 1984 ਦੀ ਆਪਾਂ ਗੱਲ ਕਰ ਲਈਏ, 1984 ਦੇ ਵਿੱਚ ਕਿੰਨਾ ਜ਼ਿਆਦਾ ਜ਼ੁਲਮ ਹੋਇਆ। ਉਸ ਤੋਂ ਬਾਅਦ ਵੀ ਜਿੰਨਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜੋ ਸ਼ੋਸ਼ਣ ਹੋਇਆ ਉੱਥੇ, ਜਿਸ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਜਾਣੀ ਕਹਿ ਲਓ ਵੀ ਜਲੀਲ ਕੀਤਾ ਗਿਆ, ਕੇਜਰੀਵਾਲ ਸਾਹਿਬ ਨੇ ਉੱਥੇ ਕਦ ਨਹੀਂ ਮਾਰਚ ਕੱਢਿਆ ਹੁਣ ਤੱਕ। ਇੱਥੇ ਆ ਕੇ ਸ਼ਾਂਤੀ ਮਾਰਚ, ਜਿੱਥੇ ਉਹ ਸ਼ਾਂਤੀ ਪਹਿਲਾਂ ਹੀ ਆ, ਉੱਥੇ ਵੋਟਾਂ ਨਹੀਂ ਨਾ ਹੈਗੀਆਂ ਹਨਾ। ਹੁਣ ਜਦ ਕਿ ਇਹ ਤਾਂ ਆਏ ਸੀ ਕਿ ਅਸੀਂ ਨਵੀਂ ਰਾਜਨੀਤੀ ਕਰਨੀ ਆ, ਫਿਰ ਇੱਕ ਇਹਨਾਂ ਨੇ ਤਿਰੰਗਾ ਮਾਰਚ ਕੱਢਿਆ। ਅੱਛਾ ਜੀ, ਤਿਰੰਗਾ ਮਾਰਚ ਕੱਢਣ ਦਾ ਕੀ ਮਤਲਬ? ਕੀ ਅਸੀਂ ਤਿਰੰਗੇ ਨੂੰ ਮੰਨਦੇ ਨਹੀਂ? ਕੱਢਿਆ ਕਿੱਥੇ ਜਾਂਦਾ ਆ? ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਹਿੰਦੂ ਜ਼ਿਆਦਾ ਲੌਬੀ ਰਹਿੰਦੀ ਆ। ਪੰਜਾਬ ਦੇ ਵਿੱਚ ਤਾਂ ਦੇਖੋ ਆਪਾਂ ਦੇਖਦੇ ਹੀ ਆ, ਆਪਣੇ ਪਿੰਡ ਮੰਦਿਰ ਵੀ ਆ, ਸਹੀ ਗੱਲ, ਆਪਣੇ ਪਿੰਡ ਗੁਰਦੁਆਰਾ ਸਾਹਿਬ ਵੀ ਆ, ਆਪਣੇ ਪਿੰਡ ਮਸਜਿਦ ਵੀ ਆ। ਦੱਸੋ ਤਿੰਨਾਂ ਸਥਾਨਾਂ ਦਾ ਕੋਈ ਬੰਦਾ ਘੱਟ ਵੱਧ ਕੋਈ ਕਰਦਾ? ਕੋਈ ਨਹੀਂ ਕਰਦਾ। ਹਰ ਥਾਂ ਦੇ ਉੱਤੇ ਪਿੰਡ ਦਾ ਸਾਂਝੀ ਬਾਤ, ਸਰਪੰਚ ਸਾਹਿਬ ਆ ਜਦੋਂ ਮਸਜਿਦ ਦੇ ਫੰਕਸ਼ਨ ਹੁੰਦਾ ਕੋਈ ਉੱਥੇ ਜਾਂਦੇ ਆ, ਮੰਦਰ ਤੇ ਉੱਥੇ ਜਾਂਦਾ ਆ, ਗੁਰਦੁਆਰੇ ਤਾਂ ਉੱਥੇ ਜਾਂਦਾ ਆ। ਬਿਲਕੁਲ, ਆਪਾਂ ਸਾਰੇ ਜਿੱਥੇ ਮੇਲਾ ਹੁੰਦਾ ਆਪਾਂ ਸਾਰੇ ਹੀ ਜਾਂਦੇ ਆ, ਵੱਧ ਚੜ ਕੇ ਮਦਦ ਕਰਦੇ ਆ। ਫੀਮ ਫੂਮ ਲੈਣ ਲੱਗੇ ਕਿਸੇ ਜਾਤ ਥੋੜੀ ਪੁੱਛਦਾ, ਪਿੰਡੋਂ ਬੰਦਾ ਦੇ ਦੇਵੇ ਉਹ ਤੋਂ ਲੈ ਲੈਣੀ ਆ। ਬਿਲਕੁਲ, ਮਾਲ ਮਿਲ ਗਿਆ ਉਹ ਆਪਾਂ ਵੀ ਸਾਰਿਆਂ ਨੂੰ ਸੌਦਾ ਸਹੀ ਤੋਲੀਦਾ। ਅੰਦਰ ਪਾਕਰ ਆ ਜਾਣਾ ਹੀ ਆ ਫਿਰ। ਨਹੀਂ ਵੈਸੇ ਤਾਂ ਵਧੀਆ ਆ, ਪਰ ਅਮਲੀ ਦੀ ਐਗਜ਼ਾਮਪਲ ਨਾ ਦਿਓ। ਇਹਨਾਂ ਦਾ ਇੱਕ ਲੀਡਰ ਅੱਗੇ ਪਹਿਲਾਂ ਹੈਗਾ ਰਾਜਨੀਤੀ ਦੇ ਵਿੱਚ, ਉਹਦਾ ਨਾਂ ਆਵੇ ਤਾਂ ਨਾਂ ਵਧੀਆ ਆ। ਉਹਦਾ ਨਾਂ ਲਿਆ ਕਰ, ਆਪਣੇ ਬੰਦੇ ਦਾ ਨਾਂ ਜ਼ਰੂਰ ਲਾਇਆ ਕਰ ਅਮਲੀਆ। ਉਹ ਨਾਰਾ ਸਵਾਲ ਆਈਏ ਯਾਰ, ਕੋਈ ਨਹੀਂ ਲੱਭਦਾ ਸਾਨੂੰ ਕਿੱਥੇ ਆ, ਕਿੰਨੇ ਸਾਲ ਹੋ ਗਏ। ਉਹ ਇਹਦਾ ਨਾਰਾ ਵੀ, ਇਹਦਾ ਵੋਟਾਂ ਸਭ ਕੁਝ ਪਾਣ ਨੂੰ ਤਿਆਰ ਆ ਦਿੰਦੇ ਸਨ, ਪਰ ਅਗਲਾ ਸਾਡਾ ਬੰਦਾ ਹੀ ਹੈ ਨਹੀਂ। ਹੁਣ ਕਿਹਨੂੰ ਪਾਣੀ ਹੁਣ ਸਾਡੀ ਖੁਰਾਕ ਦਾ ਖਿਆਲ ਰੱਖਦਾ ਸੀ ਉਹ ਭਾਈ। ਹੁਣ ਇੱਕ ਬੰਦਾ ਆਇਆ ਅੱਜ ਤੱਕ ਜਿਹਨੇ ਗੱਲ ਕੀਤੀ ਸਾਡੀ ਖੁਰਾਕ ਦੀ, ਸਾਡੀ ਪੂਰੀ ਫੌਜ ਉਹਦੇ ਮਗਰ ਹੈ। ਹੱਕ ਮਿਲਦੇ ਨਹੀਂ ਹੁੰਦੇ, ਖੋਣੇ ਪੈਂਦੇ ਆ। ਲੀਡਰ ਸਾਹਿਬ ਕਿਤੇ ਬਿਜ਼ੀ ਹੋਗੇ, ਤੁਸੀਂ ਆਪ ਇੰਨੀਆਂ ਪਾਰਟੀਆਂ ਪੰਜਾਬ 'ਚ ਬਣ ਰਹੀਆਂ, ਤੁਸੀਂ ਵੀ ਕੋਈ ਨਹੀਂ ਸਾਡੇ ਜਿਹੜੇ ਤੁਹਾਡੇ ਲੈਵਲ ਦੇ ਬੰਦੇ ਹੈਗੇ ਆ, ਹਰ ਪਾਰਟੀ ਦੇ ਵਿੱਚ ਮੌਜੂਦ ਹੈਗੇ ਆ, ਇਹਦਾ ਪਛਾਣਨ ਦੀ ਲੋੜ ਹੈ। ਜਿੱਥੇ ਪੰਜਾਬ 'ਚ 7 ਪਾਰਟੀਆਂ ਬਣੀਆਂ, ਇਹ 8ਵੀਂ ਅਮਲੀ ਦੀ ਬਣ ਜੂਗੀ। ਬਿਲਕੁਲ, ਸਾਰੇ ਅਮਲੀ ਇਕੱਠੇ ਹੋ ਕੇ ਅਮਲੀ ਸਮਾਜ ਮੋਰਚਾ ਬਣਾ ਲੈਣ ਕੋਈ। ਸਹੀ ਗੱਲ ਆ, ਕਰਦੇ ਕਰਦੇ ਇਨਕਲਾਬ ਜਿੰਦਾਬਾਦ। ਉਹੀ ਤਾਂ ਬਣਾ ਲਈਏ, ਪਰ ਸਾਡੇ ਕੋਲ ਖਾਸ ਤੇ ਉੱਚੇ ਬੰਦੇ ਹੋਰਾਂ ਪਾਰਟੀਆਂ 'ਚ ਬੈਠੇ ਆ। ਤੈਨੂੰ ਦੱਸਾਂ ਮੈਂ ਹੁਣ, ਤੈਨੂੰ ਕੀ ਦੱਸਾਂ ਹੁਣ, ਕੀ ਅਕਾਲੀ ਦਲ 'ਚ ਹੈਗੇ ਉੱਚੇ ਲੈਵਲ ਵਾਲੇ ਬੰਦੇ, ਬੰਦੇ ਮੋੜ ਕੇ ਲਿਆਉਣੇ ਬਹੁਤ ਔਖੇ ਆ ਨਾ, ਜੁੜੇ ਹੋ ਆ ਪਹਿਲਾਂ ਹੀ ਪਾੜ। ਨਹੀਂ ਮੋੜਦਾ ਦਿੰਦਾ ਦੀ ਗਣੀ ਤੋਂ ਡਰਦਾ, ਉਹ ਨਹੀਂ ਡਰਦਾ। ਬਿਲਕੁਲ ਨਾਲੇ ਹੁਣ ਤੁਹਾਨੂੰ ਗੱਲ ਦੱਸਦਾ, ਮਾਸਟਰ ਸਾਡਾ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ। ਉਹ ਇੱਕ ਹੋਰ ਤਰ੍ਹਾਂ ਦੇ ਮਾਸਟਰਾਂ ਤੇ ਦਾਦਾ ਮੈਂ, ਸਾਡੇ ਪਿੰਡ ਵਾਲਾ ਲੰਬੂ ਨਹੀਂ ਹੈਗਾ, ਲੰਬੂ ਆ ਟੋਬੇ ਕੋਲ ਘਰ, ਉਹ ਚਲ ਗਿਆ, ਉਹਦਾ ਰਿਸ਼ਤੇਦਾਰ ਮਾਸਟਰ, ਉਹ ਚਲ ਗਿਆ ਉਹਦੇ ਨਾਲ। ਉਹ ਗਿਆ ਕਹਿੰਦਾ ਵੀ ਆ ਜਾ ਵੀ ਤੈਨੂੰ ਮੈਂ
ਬਾਹਰ ਜਾਣਾ ਮਾਸਟਰ ਕਹਿੰਦਾ ਵੀ ਆਜਾ ਤੇ ਨਾਲ ਪਿੰਡ ਘੁਮਾ ਦਿੰਨੇ ਆ ਉਹ ਪਿੰਡੇ ਹੀ ਉਹਦੀ ਮਾਸਟਰ ਕਰਦਾ ਆਪਣੀ ਉਹ ਕੀ ਕਹਿੰਦੇ ਉਹ ਪੜਾਉਂਦਾ ਪਿੰਡੇ ਹੀ ਹਾਂ ਨਾਲੇ ਪੁਰਾਣਾ ਤੇ ਉਹ ਗਿਆ ਪਹਿਲੇ ਕਹਿੰਦਾ ਦਾੜੀ ਦੂੜੀ ਕਟਾ ਲੈਂਦੇ ਆ ਉਹ ਗਿਆ ਨਾਈ ਕੋਲ ਉਹਨੇ ਬਾਲ ਬੂਲ ਕਟਾਏ ਦਾੜੀ ਦੂੜੀ ਕਟਾਈ ਤੇ ਉਹ ਕਹਿੰਦਾ ਲਿਆ ਬਈ ਦੱਸ ਕਿੰਨੇ ਪੈਸੇ ਹੋਏ ਦਈਏ ਤੈਨੂੰ ਕਹਿੰਦਾ ਨਾ ਮਾਸਟਰ ਜੀ ਤੁਹਾਡੇ ਕੋਲੋਂ ਹੀ ਪੜੇ ਆ ਤੁਹਾਡੇ ਤੋਂ ਕਾਹਦੇ ਪੈਸੇ ਲੈਣੇ ਉਹ ਕਹਿੰਦਾ ਚਲੋ ਜੀ ਉਹ ਨਾਲੇ ਮੋਢੇ ਦੇ ਸਵਾਰੇ ਕਹਿੰਦਾ ਦੇਖਿਆ ਚੜਾਈ ਆ ਆਪਣੀ ਲੰਬੂ ਕਹਿੰਦਾ ਗੱਲ ਤਾਂ ਠੀਕ ਆ ਬਈ ਚੜਾਈ ਆ ਅੱਗੇ ਚਲ ਗਿਆ ਕਹਿੰਦਾ ਆਹ ਫਰੂਟ ਲੈ ਲੈਂਦੇ ਆ ਉਹ ਕੇਲਿਆਂ ਦੀ ਰੇਹੜੀ ਤੋਂ ਕੇਲੇ ਲੈ ਲਏ ਉਹ ਕਹਿੰਦਾ ਹਾਂਜੀ ਕਿੰਨੇ ਪੈਸੇ ਕਹਿੰਦਾ ਮਾਸਟਰ ਜੀ ਤੁਹਾਡੇ ਕੋਲੇ ਪੜੇ ਆ ਆਹੀ ਕੇਲਿਆਂ ਦੇ ਪੈਸੇ ਉਹ ਕਹਿੰਦਾ ਯਾਰ ਤੁਸੀਂ ਤਾਂ ਚਲੋ ਕਹਿੰਦਾ ਪੈਸਾ ਨਹੀਂ ਖਰਚਣ ਦਿੰਦੇ ਮੇਰਾ ਲੰਬੂ ਕਹਿੰਦਾ ਬਾਕੀ ਵੀ ਚੜਾਈ ਆ ਮਾਸਟਰ ਹੋ ਚੌੜਾ ਹੋ ਗਿਆ ਉਹ ਕਹਿੰਦਾ ਚੱਲ ਫੇ ਏਦਾਂ ਕਰਦੇ ਆ ਹੁਣ ਆਪਾਂ ਚੱਲਦੇ ਆ ਮੀਟ ਮੂਟ ਲੈ ਚੱਲਦੇ ਘਰ ਉਹ ਗਿਆ ਮੀਟ ਵਾਲੀ ਦੁਕਾਨ ਤੇ ਕਸਾਈ ਕੋਲ ਕਸਾਈ ਕਹਿੰਦਾ ਵੀ ਮਾਸਟਰ ਸਾਹਿਬ ਆ ਜਾਓ ਕਹਿੰਦਾ ਵੀ ਮੀਟ ਕਹਿੰਦਾ ਆਹੀ ਪਿਆ ਪਰ ਇਹ ਤੁਹਾਨੂੰ ਦੇਣਾ ਨਹੀਂ ਮਾਸਟਰ ਕਹਿੰਦਾ ਇਹ ਕਰਦੇ ਕਹਿੰਦਾ ਤੂੰ ਮੇਰੇ ਕੋ ਪੜਿਆ ਮਾਸਟਰ ਨੇ ਜੋੜ ਕੀਤੀ ਤੂੰ ਮੇਰੇ ਕੋ ਪੜਿਆ ਤੂੰ ਮੈਨੂੰ ਕਾਹਦੇ ਦੇਣਾ ਕਹਿੰਦਾ ਮਾਸਟਰ ਜੀ ਮੈਂ ਤੁਹਾਡੇ ਕੋਲ ਪੜਿਆ ਤਾਂ ਹੀ ਤਾਂ ਤੁਹਾਨੂੰ ਮੀਟ ਨਹੀਂ ਦਿੰਦਾ ਉਹ ਕਹਿੰਦਾ ਗੱਲ ਤਾਂ ਦੱਸ ਕਹਿੰਦਾ ਇਹ ਹੈਗਾ ਬੁੱਢਾ ਕੁੱਕੜ ਕਹਿੰਦਾ ਗਲਦਾ ਛੇਤੀ ਨਹੀਂ ਉਹ ਨਾਲ ਲੰਬੂ ਸੀ ਲੰਬੂ ਕਹਿੰਦਾ ਇਹਨਾਂ ਕਈ ਲੋਕਾਂ ਦੀਆਂ ਜ਼ਿੰਦਗੀਆਂ ਗਾਲਦੀਆਂ ਤੇ ਮੀਟ ਗੱਲ ਦੀ ਗੱਲ ਕਰਾਂਗੇ ਮੀਟ ਨਹੀਂ ਗੱਲ ਆ ਲੈ ਵੀ ਅਮਲੀ ਮਾਸਟਰ ਦੇ ਸਵਾਲ ਆ ਗਿਆ ਜੀ ਮਾਸਟਰ ਤੈਨੂੰ ਪਹਿਲੇ ਦੱਸਤਾ ਮਾਸਟਰ ਹੋਰ ਨਹੀਂ ਮੈਨੂੰ ਪਹਿਲਾਂ ਕਹਿੰਦਾ ਸੀ ਤੇ ਤੂੰ ਛੋਟਾ ਨਾ ਕਿਉਂਕਿ ਮਾਸਟਰ ਸਾਨੂੰ ਗੱਲਾਂ ਦੱਸਦਾ ਸਮਝਾਉਂਦਾ ਤਾਂ ਹੀ ਤਾਂ ਸਿੱਧੇ ਰਸਤੇ ਅਸੀਂ ਨਹੀਂ ਵੈਸੇ ਇੱਥੇ ਦੇਖੋ ਲੀਡਰ ਚਾਹੇ ਹੁਣ ਬੁੱਢੇ ਕੁੱਕੜ ਦੀ ਆਪਾਂ ਗੱਲ ਕਰ ਲਈਏ ਕਿਸੇ ਨੂੰ ਬਾਦੀ ਤੇ ਕਿਸੇ ਨੂੰ ਸਵਾਦੀ ਹਨਾ ਇਹ ਆ ਵੀ ਮੋਹਰੇ ਅਗਲੇ ਦਾ ਹਾਜ਼ਮਾ ਕਿੱਦਾਂ ਦਾ ਪਰ ਸਾਡੇ ਲੀਡਰਾਂ ਦਾ ਇੱਥੇ ਇਦਾਂ ਆ ਵੀ ਅਮਲੀਆ ਵੀ ਹਾਜ਼ਮਾ ਬਹੁਤ ਕਾਮਯਾਬ ਇਹ ਤਾਂ ਬੜੇ ਇਹ ਤਾਂ ਸਰੀਆ ਖਾ ਜਾਂਦੇ ਆ ਰੇਤਾ ਬਜਰੀ ਨਹੀਂ ਤਾਂ ਛੱਡੇ ਕੁਛ ਨਹੀਂ ਬੜੇ ਪੁਲ ਖਾ ਲਏ ਹਾਂ ਇਹ ਤਾਂ ਬਹੁਤ ਔਖਾ ਪਰ ਵਾਲੇ ਪੱਠੇ ਵੀ ਖਾ ਲਏ ਤੂੰ ਕਿਵੇਂ ਪਾਸੇ ਜਾਈਆਂ ਨੇ ਨਰਸਾਂ ਲਾਲੂ ਦੀ ਗੱਲ ਕਰਦਾ ਅੰਦਰ ਦੇਸੀ ਕੱਟੇ ਚੱਲਦੇ ਤੇ ਨਰਸਾਂ ਨਹੀਂ ਉਹ ਤਾਂ ਬਹੁਤ ਚੰਗਾ ਬੰਦਾ ਭਾਈ ਬਹੁਤ ਚੰਗਾ ਬਹੁਤ ਚੰਗਾ ਚਲੋ ਖੈਰ